ਤੇ ਨਾਮ ਉਹਨਾਂ ਨੇ ਜਿੱਦਾਂ ਲਿਖ ਦਿੱਤਾ ਹੁਣ ਜਿੱਦਾਂ ਬਾਹਰਲੇ ਪਾਸੇ ਆ ਲਾਈਕ ਸੋ ਜਸਵੰਤ ਸਿੰਘ। ਹਾਂਜੀ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ। ਕਈ ਵਾਰੀ ਜਿੱਦਾਂ ਨਾ ਕੰਮ ਕਰਦਿਆਂ ਲਾਈਕ ਮਹਿਸੂਸ ਨਹੀਂ ਹੁੰਦਾ ਸਮਟਾਈਮਸ ਵਨ ਯੂ ਜਦੋਂ ਫਿਰ ਇੱਦਾਂ ਦੀਆਂ ਚੀਜ਼ਾਂ ਫਿਰ ਦੇਖੀ ਦੀਆਂ ਇਟਸ ਵੈਰੀ ਐਕਸਾਈਟਿੰਗ। ਸਾਰੀ ਟੀਮ ਪੂਰੀ ਐਕਸਾਈਟਡ ਆ ਤੇ ਜਿੰਨੇ ਵੀ ਲੋਕੀ ਹੁਣ ਸੁਣ ਰਹੇ ਆ ਜ਼ਰੂਰ ਤੁਸੀਂ ਆਪਣੇ ਜਿੱਦਾਂ ਸਕੈਜੂਲ ਵਿੱਚੋਂ ਟਾਈਮ ਕੱਢ ਕੇ ਜ਼ਰੂਰ ਆਇਓ। ਥਰਸਡੇ ਵੀਰਵਾਰ ਵਾਲਾ ਦਿਨ ਆ ਜੂਨ 26 ਭੁਜੰਗੀ ਕੈਂਪ ਜਿਹੜਾ ਉਹ ਹੋ ਕੇ ਜਿਹੜਾ ਹਟਿਆ ਮੁੰਡਿਆਂ ਦਾ ਜਿਹੜਾ ਉਹ ਕੈਂਪ ਜਿਹੜਾ ਹੋ ਕੇ ਹਟਿਆ। ਹਾਂਜੀ ਕਿੰਨੇ ਕਿ ਇਸ ਵਾਰ ਨੌਜਵਾਨ ਉੱਥੇ ਪਹੁੰਚੇ ਤਾਂ ਕਿੱਦਾਂ ਦਾ ਜਿਹੜਾ ਐਕਸਪੀਰੀਅੰਸ ਸੀਗਾ? ਜੀ ਨਹੀਂ ਕਰਦਾ ਸੀਗਾ ਮੁੜ ਕੇ ਇੱਧਰ ਵਾਪਸ ਹੋਣ ਦਾ। ਵਕੇਸ਼ਨ ਚੱਲ ਰਹੀ ਸੀ, ਵਕੇਸ਼ਨ ਚੱਲ ਰਹੀ ਸੀ ਪੂਰੀ ਤੇ ਉੱਥੇ ਜਿਹੜੇ ਬੱਚੇ ਵੀ ਸੀਗੇ ਉੱਥੇ ਉਹਨਾਂ ਦਾ ਵੀ ਇੱਦਾਂ ਮਨ ਨਹੀਂ ਕਰਦਾ ਸੀ ਮੁੜ ਕੇ ਆਉਣ ਦਾ। ਠੀਕ ਹੈ। 2-3 ਦਿਨਾਂ ਦੇ ਵਿੱਚ ਇੱਦਾਂ ਇੱਕ ਦੂਜੇ ਨੂੰ ਝਾਕਦੇ ਆ, ਇੱਦਾਂ ਦੇਖਦੇ ਕਿੱਦਾਂ ਦੇ ਆ ਇੱਦਾਂ ਹੈ ਨਾ। ਪਰ ਅਸੀਂ ਇੱਦਾਂ ਕਰਦੇ ਨਾ ਐਵਰੀਡੇ ਅਸੀਂ ਫਿਜ਼ੀਕਲ ਟ੍ਰੇਨਿੰਗ ਕਰਦੇ ਇਹਨਾਂ ਦੀ ਸਵੇਰੇ ਠਾਲ ਕੇ ਇਹਨਾਂ ਨੂੰ 6 o'clock in the morning ਤੇ ਫਿਰ ਉਹ ਨਾ ਉਹਦੇ ਵਿੱਚ ਕਾਫੀ ਜਿੱਦਾਂ ਲਾਈਕ ਨਾ ਟੀਮ ਵਰਕ ਜਿੱਦਾਂ ਪੈਦਾ ਹੋ ਜਾਂਦੀ ਆ ਮਤਲਬ ਬ੍ਰਦਰਹੁੱਡ ਜਿੱਦਾਂ ਆਪਣਾ ਭਾਈਚਾਰਾ ਜਿੱਦਾਂ। ਬਿਲਕੁਲ ਜੀ ਹਾਂਜੀ 100%। ਉੱਥੇ ਉਸ ਤੋਂ ਬਾਅਦ ਉਹ ਆਪਣੇ ਨਾ ਬੀਬੀ ਪਰਮਜੀਤ ਕੌਰ ਖਾਲੜਾ ਜੀ ਨੇ ਵੀ ਆਉਣਾ ਆ, ਬੀਬੀ ਨਵਕਿਰਨ ਕੌਰ ਨੇ ਵੀ ਆਉਣਾ, ਉਹਨਾਂ ਦੀ ਬੇਟੀ ਨੇ ਵੀ ਆਉਣਾ। ਸੋ ਲਾਈਕ ਉੱਥੇ ਉਹਨਾਂ ਨੇ ਆਈ ਥਿੰਕ ਸ਼ਰਧਾਂਜਲੀ ਦੇਣੀ ਆ ਉਹਨਾਂ ਨੂੰ ਇਸ ਟਾਈਪ ਦੀ, ਆਈ ਡੋਨਟ ਨੋ ਵਾਟ ਰਾਈਟ। ਸੋ ਸਮਟਾਈਮਸ ਥੋੜ੍ਹਾ ਜਿਹਾ ਜ਼ੂਮ ਆਊਟ ਕਰਨਾ ਪੈਂਦਾ ਆ ਬਈ ਇਹ ਜਿਹੜੀ ਬਹੁਤ ਇੱਕ ਜਿਹੜਾ ਦਿਨ ਆ ਇਤਿਹਾਸਿਕ ਦਿਨ ਆ। ਇਟਸ ਅ ਵੈਰੀ ਹਿਸਟੋਰੀਕਲ ਡੇ ਫॉर द ਸਿੱਖਸ ਲਾਈਕ ਓਵਰਆਲ। ਆਈ ਥਿੰਕ ਜਿੱਦਾਂ ਹੁਣ ਗਾਂ 100-150 ਸਾਲ ਗਾਂ ਜਾ ਕੇ ਫਿਰ ਇਹ ਦਿਨ ਹੁਣ ਯਾਦ ਆਊਗਾ ਕੌਮ ਨੂੰ ਬਈ ਅਮਰੀਕਾ ਦੀ ਧਰਤੀ 'ਤੇ ਜਿੱਦਾਂ ਇੱਕ ਸਕੂਲ ਸ਼ਹੀਦ ਭਾਈ ਜਸਵੰਤ ਸਿੰਘ ਖਾਲੜੇ ਦੇ ਨਾਂ 'ਤੇ 1984 ਜਿਹੜੇ ਆਪਣੇ ਸ਼ਹੀਦ ਸੀਗੇ। ਹਿਊਮਨ ਰਾਈਟਸ ਦੀ ਜਿਹੜੇ ਲੋਕ ਗੱਲ ਕਰਦੇ ਆ, ਬਿਲਕੁਲ ਇਨਸਾਫ ਦੀ ਜਿਹੜੀ ਲੋਕ ਗੱਲ ਕਰਦੇ, ਜਸਟਿਸ ਦੀ ਜਿਹੜੀ ਗੱਲ ਕਰਦੇ ਆ, ਇਹ ਸਾਨੂੰ ਮਾਣਾ ਵੀ ਸਾਡੇ ਸਿੱਖਾਂ ਦੇ ਵਿੱਚੋਂ ਇੱਕ ਸੀਗੇ। ਬਿਲਕੁਲ ਇਨਸਾਨੀਅਤ ਨੂੰ ਮਾਣਾ ਵੀ ਉਹ ਇਨਸਾਨੀਅਤ ਦੇ ਲਈ ਉਹਨਾਂ ਨੇ ਇਹ ਕੁਰਬਾਨੀ ਜਿਹੜੀ ਉਹ ਦਿੱਤੀ ਆ। ਸੋ ਇੱਕ ਇਸ ਐਂਗਲ ਤੋਂ ਵੀ ਜਿਹੜੇ ਲੋਕ ਚਲੋ ਜੇ ਤੁਸੀਂ ਸਿੱਖ ਨਹੀਂ ਵੀ ਹੋ ਤਾਂ ਵੀ ਇੱਕ ਬਹੁਤ ਹਿਸਟੋਰਿਕ ਮੂਮੈਂਟ ਆ ਵੀ ਇੱਕ ਹਿਊਮਨ ਰਾਈਟ ਐਕਟਿਵਿਸਟ ਦੇ ਨਾਮ ਦੇ ਉੱਤੇ, ਇੱਕ ਸਿੱਖਾਂ ਦੇ ਸ਼ਹੀਦ ਦੇ ਨਾਂ ਦੇ ਉੱਤੇ, ਇੱਕ ਉਹ ਪੰਜਾਬੀ ਜਿਹਨੇ ਲਵਾਰਿਸ ਲਾਸ਼ਾਂ ਜਿਹੜੀਆਂ ਲੱਭੀਆਂ ਤੇ ਖੁਦ ਉਸ ਨੂੰ ਲਵਾਰਿਸ ਲਾਸ਼ ਜਿਹੜਾ ਉਹ ਬਣਾ ਦਿੱਤਾ ਗਿਆ ਵੀ ਉਹਨਾਂ ਦੇ ਨਾਮ ਦੇ ਉੱਤੇ ਇੱਕ ਐਲੀਮੈਂਟਰੀ ਸਕੂਲ ਬਣ ਰਿਹਾ ਆ। ਪੰਜਾਬੀ ਰੇਡੀਓ USA, ਪੰਜਾਬੀ TV USA ਸੁਣ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਅੱਜ ਦੇ ਦਾ ਜਕਾਰਾ ਸ਼ੋਅ ਦੇ ਵਿੱਚ ਜੁੜ ਚੁੱਕੇ ਨੇ ਸਿਮਰਨਜੀਤ ਸਿੰਘ। ਸਿਮਰਨ, ਸਵਾਗਤ ਹੈ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਹਾਂਗੇ ਸਿਮਰਨ ਵੀ ਉਹ ਦਿਨ ਬਹੁਤ ਨਜ਼ਦੀਕ ਆ ਗਿਆ ਜਿਸ ਦਾ ਆਪਾਂ ਨੂੰ ਬਹੁਤ ਬੇਸਬਰੀ ਤੋਂ ਇੰਤਜ਼ਾਰ ਸੀਗਾ। ਸ਼ਹੀਦ ਜਸਵੰਤ ਸਿੰਘ ਜੀ ਖਾਲੜਾ, ਉਹਨਾਂ ਦੇ ਨਾਮ ਦੇ ਉੱਤੇ, ਉਹਨਾਂ ਦੀ ਯਾਦ ਦੇ ਵਿੱਚ ਜੋ ਐਲੀਮੈਂਟਰੀ ਸਕੂਲ ਆ ਉਸ ਦਾ ਉਦਘਾਟਨ ਹੋਣ ਜਾ ਰਿਹਾ। 26 ਤਰੀਕ ਆ ਗਈ ਆ ਆਲਮੋਸਟ ਤੇ ਆਉਂਦੇ ਵੀਰਵਾਰ ਨੂੰ ਇੱਕ ਇਤਿਹਾਸਿਕ ਹਿਸਟੋਰਿਕ ਇਵੈਂਟ ਜਿਹੜਾ ਉਹ ਹੋ ਰਿਹਾ ਹੈ, ਹਿਸਟੋਰਿਕ ਪਲ ਜਿਹੜਾ ਉਹ ਆ ਰਿਹਾ ਆ ਸਿੱਖਾਂ ਦੇ ਲਈ, ਚਾਹੇ ਉਹ ਕਿਤੇ ਵੀ ਵਸਦੇ ਨੇ, ਦੁਨੀਆ 'ਚ ਕਿਤੇ ਵੀ ਵਸਦੇ ਆ, ਉਹਨਾਂ ਦੇ ਲਈ ਬੜੇ ਮਾਣ ਵਾਲਾ ਦਿਨ ਆ ਗਿਆ। ਹਾਂਜੀ। ਸੋ ਤਿਆਰੀਆਂ ਪੂਰੀਆਂ? ਹਾਂਜੀ, ਪੂਰੀਆਂ ਤਿਆਰੀਆਂ ਜੀ। ਮੈਂ ਕੱਲ੍ਹ ਆਈ ਵਾਜ਼ ਡਰਾਈਵਿੰਗ ਬਾਏ, ਮੈਂ ਉਸੇ ਸੜਕ 'ਤੇ ਮੈਂ ਜਾਂਦਾ ਸੀਗਾ ਤੇ ਨਾਮ ਉਹਨਾਂ ਨੇ ਜਿੱਦਾਂ ਲਿਖ ਦਿੱਤਾ ਹੁਣ ਜਿੱਦਾਂ ਬਾਹਰਲੇ ਪਾਸੇ ਆ ਲਾਈਕ ਜਸਵੰਤ ਸਿੰਘ। ਹਾਂਜੀ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ। ਕਈ ਵਾਰੀ ਜਿੱਦਾਂ ਨਾ ਕੰਮ ਕਰਦਿਆਂ ਲਾਈਕ ਮਹਿਸੂਸ ਨਹੀਂ ਹੁੰਦਾ ਸਮਟਾਈਮਸ ਵਨ ਯੂ ਜਦੋਂ ਫਿਰ ਇੱਦਾਂ ਦੀਆਂ ਚੀਜ਼ਾਂ ਫਿਰ ਦੇਖੀ ਦੀਆਂ ਫਿਰ ਹੁਣ ਨਾ ਉੱਥੇ ਉਹਨਾਂ ਨੇ ਲਾਤਾ ਜਿੱਦਾਂ ਪੂਰੇ ਵੱਡੇ ਅੱਖਰਾਂ 'ਚ। ਫਿਰ ਹੁਣ ਜਿੱਦਾਂ ਕਈ ਵਾਰੀ ਫਿਰ ਇਸ ਲਾਈਕ ਰਿਐਲਿਟੀ ਫਿਰ ਹਿੱਟ ਕਰਦੀ ਹੈ ਵੀ ਹੁਣ ਕੰਮ ਜਿੱਦਾਂ ਹੁਣ ਹੋ ਗਿਆ ਆ ਤੇ ਫਿਰ ਇਟਸ ਵੈਰੀ ਐਕਸਾਈਟਿੰਗ। ਸਾਰੀ ਟੀਮ ਪੂਰੀ ਐਕਸਾਈਟਡ ਆ ਤੇ ਜਿੰਨੇ ਵੀ ਲੋਕੀ ਹੁਣ ਸੁਣ ਰਹੇ ਆ ਜ਼ਰੂਰ ਤੁਸੀਂ ਆਪਣੇ ਜਿੱਦਾਂ ਸਕੈਜੂਲ ਵਿੱਚੋਂ ਟਾਈਮ ਕੱਢ ਕੇ ਜ਼ਰੂਰ ਆਇਓ। ਥਰਸਡੇ ਵੀਰਵਾਰ ਵਾਲਾ ਦਿਨ ਆ ਜੂਨ 26 8:30 ਵਜੇ ਉੱਥੇ ਪਹੁੰਚ ਜਾਇਓ। ਪਾਰਕਿੰਗ ਉੱਥੇ ਕਾਫੀ ਲਿਮਿਟਡ ਹੋਣੀ ਆ, ਫਿਰ ਜਿੰਨੇ ਤੁਸੀਂ ਅਰਲੀ ਤੁਸੀਂ ਆ ਸਕਦੇ ਹੋ ਓਨਾ ਵਧੀਆ ਆ। ਇਨਸਾਈਡ ਹੀ ਆ ਪਾਰਕਿੰਗ? ਹਾਂਜੀ, ਇਨਸਾਈਡ ਵੀ ਪਾਰਕਿੰਗ ਹੋਊਗੀ ਪਰ ਉੱਥੇ ਘੱਟ ਪਾਰਕਿੰਗ ਹੋਣੀ ਆ। ਇੱਕ ਅਕ੍ਰੋਸ ਦ ਸਟਰੀਟ ਇੱਕ ਰਾਈਟ ਏਡ ਆ, ਉੱਥੇ ਵੀ ਪਾਰਕਿੰਗ ਹੋਊਗੀ ਸਾਹਮਣੇ ਜਿਹੜਾ। ਹਾਂਜੀ, ਤੇ ਇੱਕ ਇੱਧਰਲੇ ਪਾਸੇ ਇੱਕ ਮੈਕਡੋਨਲਡਸ ਆ, ਉੱਧਰਲੇ ਪਾਸੇ ਵੀ ਥੋੜ੍ਹੀ ਜਿਹੀ ਪਾਰਕਿੰਗ ਹੋਣੀ ਆ। ਤੇ ਉੱਥੇ ਕਾਫੀ ਆਪਣੇ ਉੱਥੇ ਸੇਵਾਦਾਰ ਹੋਊਗੇ ਜਿਨ੍ਹਾਂ ਨੇ ਔਰੰਜ ਵੈਸਟ ਪਾਏ ਹੋਣੇ ਆ, ਲੋਕਾਂ ਨੂੰ ਡਾਇਰੈਕਟ ਕਰਦੇ। ਸੋ ਜ਼ਰੂਰ ਉਹ ਤੁਸੀਂ ਜਿੰਨੇ ਵੀ ਹੁਣ ਲੋਕੀ ਸੁਣਦੇ ਆ ਲਾਈਕ ਈਵਨ ਇਫ ਯੂ
ਜੇ ਤੁਸੀਂ ਦੂਰ ਤੋਂ ਵੀ ਸੈਕਰਾਮੈਂਟੋ ਲਾਸ ਐਂਜਲਸ ਸਾਰੇ ਡਸਨਟ ਪਾਸੋਂ ਮੈਟਰ ਆਉਣਾ, ਸਾਰੇ ਆਊਟ ਆਫ ਪਾਸੇ ਕੈਲੀਫੋਰਨੀਆ, ਆਊਟ ਆਫ ਅਮਰੀਕਾ, ਆਊਟ ਆਫ ਕੈਲੀਫੋਰਨੀਆ ਜਿੱਥੋਂ ਵੀ ਬੰਦੇ ਆ ਸਕਦੇ ਜ਼ਰੂਰ ਆਪਣੇ ਗੱਡੀਆਂ ਭਰ ਕੇ ਤੁਸੀਂ ਸੰਗਤਾਂ ਨੂੰ ਲੈ ਕੇ ਆਓ। ਐਗਜ਼ੈਕਟਲੀ। ਹਾਂਜੀ ਫਰਜ਼ ਬਣਦਾ ਆਪਣਾ ਹੁਣ ਪੂਰਾ। ਇਹ ਆਈ ਥਿੰਕ ਇਹ ਬਿਆਨ ਨਹੀਂ ਕੀਤਾ ਜਾ ਸਕਦਾ ਜੋ ਇਹ ਚੀਜ਼ ਹੋਣ ਜਾ ਰਹੀ ਆ। ਬੜੀ ਇੱਕ ਮਾਣ ਵਾਲੀ ਗੱਲ ਆ, ਜਿੱਦਾਂ ਆਪਾਂ ਜਦੋਂ ਉਹਨਾਂ ਦੇ ਨਾਮ ਦੇ ਉੱਤੇ ਪਾਰਕ ਬਣਿਆ ਸੀਗਾ, ਹੁਣ ਜਦੋਂ ਉਹਨਾਂ ਦੇ ਨਾਮ ਦੇ ਉੱਤੇ ਇੱਕ ਐਲੀਮੈਂਟਰੀ ਸਕੂਲ ਰਹਿੰਦੀ ਦੁਨੀਆ ਤੱਕ ਇਹ ਜਿਹੜੇ ਨਾਮ ਰਹਿਣੇ ਆ, ਉੱਥੋਂ ਇੱਦਾਂ ਦੇ ਬੰਦੇ, ਇੱਦਾਂ ਦੇ ਨਿਆਣਿਆਂ ਨੇ ਪੜ੍ਹਨਾ ਆ। ਹੋ ਸਕਦਾ ਕੌਮ ਦੇ ਲੀਡਰ, ਮੁਲਕਾਂ ਦੇ ਲੀਡਰ ਵੱਡੀਆਂ ਵੱਡੀਆਂ ਥਾਵਾਂ ਦੇ ਉੱਤੇ ਜਿਹੜੇ ਉਹ ਜਾਣਗੇ ਤਾਂ ਉਹ ਆਪਣੇ ਉਹਨਾਂ ਰੂਟਸ, ਉਹਨਾਂ ਥਾਵਾਂ ਨੂੰ ਜਿਹੜਾ ਉਹ ਯਾਦ ਰੱਖਣਗੇ। ਸੋ ਇੱਕ ਹਿਊਮਨ ਐਕਟਿਵਿਸਟ, ਹਿਊਮਨ ਕਹਿ ਸਕਦੇ ਹਾਂ ਵੀ ਜਿਹੜੇ ਹੱਕਾਂ ਦਾ, ਹਿਊਮਨ ਰਾਈਟਸ ਦਾ ਜਿਹੜਾ ਰਾਖਾ ਜਸਵੰਤ ਸਿੰਘ ਜੀ ਖਾਲੜਾ ਸ਼ਹੀਦ, ਉਹਨਾਂ ਦੇ ਨਾਮ ਦੇ ਉੱਤੇ ਹੈਗਾ। ਸੋ ਇਸ ਦੇ ਉੱਤੇ ਆਪਾਂ ਮੁੜ ਕੇ ਵਾਪਸ ਆਉਂਦੇ ਹਾਂ, ਪਰ ਉਸ ਤੋਂ ਪਹਿਲਾਂ ਥੋੜ੍ਹਾ ਜਿਹਾ ਤਰੀਕ ਦੱਸਣੀ ਸੀ, ਆਪਾਂ ਦੱਸਤੀ। ਆਪਾਂ ਇਸ ਦੇ ਉੱਤੇ ਹੋਰ ਗੱਲਬਾਤ ਕਰਾਂਗੇ। ਭੁਚੰਗੀ ਕੈਂਪ ਜਿਹੜਾ ਉਹ ਹੋ ਕੇ ਜਿਹੜਾ ਹਟਿਆ, ਮੁੰਡਿਆਂ ਦਾ ਜਿਹੜਾ ਉਹ ਕੈਂਪ ਜਿਹੜਾ ਹੋ ਕੇ ਹਟਿਆ, ਕਿੰਨੇ ਕਿ ਇਸ ਵਾਰ ਨੌਜਵਾਨ ਉੱਥੇ ਪਹੁੰਚੇ ਤਾਂ ਕਿੱਦਾਂ ਦਾ ਜਿਹੜਾ ਐਕਸਪੀਰੀਅੰਸ ਸੀਗਾ? ਹੁਣੇ ਲਾਸਟ ਮੰਡੇ, ਪਿਛਲਾ ਹੁਣ ਮੰਡੇ ਉਹ ਆਪਣਾ ਉੱਥੇ ਸਮਾਪਤੀ ਸੀਗੀ ਸਾਡੀ ਜੀ, ਤੇ ਜੀ ਨਹੀਂ ਕਰਦਾ ਸੀਗਾ ਮੁੜ ਕੇ ਇੱਧਰ ਵਾਪਸ ਹੋਣ ਦਾ। ਵਕੇਸ਼ਨ ਚੱਲ ਰਹੀ ਸੀ ਪੂਰੀ, ਤੇ ਉੱਥੇ ਜਿਹੜੇ ਬੱਚੇ ਵੀ ਸੀਗੇ ਉੱਥੇ, ਉਹਨਾਂ ਦਾ ਵੀ ਇਦਾਂ ਮਨ ਨਹੀਂ ਕਰਦਾ ਸੀ ਮੁੜ ਕੇ ਆਉਣ ਦਾ। ਠੀਕ ਹੈ। ਤੇ ਹੁਣ ਉੱਥੇ ਨਾ ਲਾਈਕ ਜਿਹੜੇ ਪਹਿਲੇ ਜਿਹੜੇ 1-2 ਦਿਨ ਹੁੰਦੇ ਉਹ ਤਾਂ ਹੁੰਦੇ ਹਾਰਡ, ਵੈਰੀ ਹਾਰਡ, ਬਿਕਾਜ਼ ਉਹ ਸਪੈਸ਼ਲੀ ਬੱਚਿਆਂ ਲਈ, ਮੁੰਡਿਆਂ ਲਈ, ਕਿਉਂਕਿ ਘਰੋਂ ਦੂਰ ਰਹਿਣਾ ਪਹਿਲੀ ਵਾਰੀ, ਐਂਡ ਮਾਪਿਆਂ ਤੋਂ ਦੂਰ ਰਹਿਣਾ, ਆਪਣੇ ਕਮਰਿਆਂ ਤੋਂ ਦੂਰ ਰਹਿਣਾ, ਆਪਣੇ ਫੋਨਾਂ ਤੋਂ ਦੂਰ ਰਹਿਣਾ, ਆਪਣੇ ਗੇਮਾਂ ਤੋਂ ਦੂਰ ਰਹਿਣਾ। ਸੋ ਲਾਈਕ ਇਟਸ ਵੈਰੀ ਹਾਰਡ, ਰਾਈਟ? ਡੀਟੌਕਸ ਹੁੰਦੇ ਨੂੰ ਲੱਗ ਜਾਂਦਾ, ਪੂਰਾ ਡੀਟੌਕਸ ਹੁੰਦਾ ਨਾ। ਬੱਚੇ ਨਾ ਉਹ ਤਾਂ ਇਦਾਂ ਫਿਰ ਇਦਾਂ ਬਿਮਾਰ ਹੋ ਜਾਂਦੇ ਨਾ, ਤੁਸੀਂ ਪੁੱਛੋ ਨਾ, ਮੇਰਾ ਆਹ ਦੁਖਣ ਲੱਗ ਪਿਆ, ਉਹ ਦੁਖਣ ਲੱਗ ਪਿਆ, ਹੈ ਨਾ, ਮੈਨੂੰ ਦਵਾਈ ਚਾਹੀਦੀ ਆ, ਇਦਾਂ ਉੱਦਾਂ, ਜਿੱਦਾਂ ਹੁਣ ਜਿੱਦਾਂ ਅਮਲੀ ਹੁੰਦੇ, ਜਿੱਦਾਂ ਨਾ ਐਡਿਕਸ਼ਨ ਟੁੱਟ ਗਈ ਨਾ 100%। ਉਹਨਾਂ ਦੇ ਵਿਥਡਰਾਅਲਸ ਹੁੰਦੇ ਆ, ਰਾਈਟ? ਸੋ ਲਾਈਕ ਉਹ ਐਡਿਕਸ਼ਨ ਤੋਂ ਭਾਵ ਇੱਥੇ ਜਿਹੜਾ ਇਹ ਟੈਕਨੋਲੋਜੀ ਦੀ ਐਡਿਕਸ਼ਨ ਐਗਜ਼ੈਕਟਲੀ। ਪਰ ਲਾਈਕ ਚੌਥੇ ਪੰਜਵੇਂ ਦਿਨ ਹੈ ਨਾ, ਉਹ ਆਪਣੇ ਫੋਨਾਂ ਨੂੰ ਭੁੱਲੇ ਜਾਂਦੇ ਹੁੰਦੇ ਆ। ਫਿਰ ਮਾਪਿਆਂ ਦੇ ਫੋਨ ਆਉਣ ਲੱਗ ਪੈਂਦੇ ਸਾਨੂੰ ਵੀ, ਬੱਚੇ ਸਾਨੂੰ ਫੋਨ ਨਹੀਂ ਕਰਦੇ, ਲੋੜ ਨਹੀਂ, ਹੁਣ ਉਹ ਸੈੱਟ ਨੇ, ਹੁਣ ਲੋੜ ਨਹੀਂ। ਇੱਕ ਮੁੰਡਾ ਸੀਗਾ, ਉਹ ਕਹਿੰਦਾ ਭਈ ਇੰਨੀ ਮੈਂ ਕਦੀ ਘਰੋਂ ਬਾਹਰ ਇੰਨੀ ਚਿਰ ਰਿਹਾ ਨਹੀਂ। ਆਈ ਥਿੰਕ ਲਾਈਕ ਉਹ ਲਾਈਕ 13 ਕੁ ਸਾਲਾਂ ਦਾ ਸੀਗਾ ਮੁੰਡਾ। ਠੀਕ ਆ। ਤੇ ਉਹ ਕਹਿੰਦਾ ਭਈ ਆਪਣੇ ਮਾਪਿਆਂ ਤੋਂ ਇੰਨਾ ਚਿਰ ਲਈ ਮੈਂ ਦੂਰ ਨਹੀਂ ਰਿਹਾ, ਪਰ ਕਹਿੰਦਾ ਮੈਨੂੰ ਚੰਗਾ ਲੱਗਦਾ ਆ, ਵਧੀਆ ਲੱਗਦਾ। ਮੈਨੂੰ ਪਹਿਲਾਂ ਔਖਾ ਸੀਗਾ ਕਹਿੰਦਾ, ਤੇ ਹੁਣ ਤਾਂ ਕਹਿੰਦਾ ਮੈਂ ਤਾਂ ਉਹਨਾਂ ਤੋਂ ਬਗੈਰ ਰਹਿ ਸਕਦਾ ਜਦੋਂ ਜਿੰਨਾ ਮਰਜ਼ੀ। ਮੈਂ ਕਿਹਾ ਕੋਈ ਇੰਨਾ ਵੀ ਨਹੀਂ, ਇੰਨਾ ਵੀ ਨਹੀਂ ਆਪਣੇ ਮਾਪਿਆਂ ਦਾ। ਬ੍ਰਦਰਹੁੱਡ ਪੂਰਾ ਜੀ ਉੱਥੇ, ਜਿੱਦਾਂ ਬੱਚੇ ਕਹੇ ਨਾ, ਦੇਖੋ ਜੀ ਆਪਣੇ ਜਿਹੜੇ ਉਹ ਫਸਟ 2-3 ਦਿਨਾਂ ਦੇ ਵਿੱਚ ਇੱਦਾਂ ਇੱਕ ਦੂਜੇ ਨੂੰ ਝਾਕਦੇ ਆ, ਜਿੱਦਾਂ ਦੇਖਦੇ ਕਿੱਦਾਂ ਦੇ ਆ, ਇੱਦਾਂ ਹੈ ਨਾ। ਪਰ ਅਸੀਂ ਇੱਦਾਂ ਕਰਦੇ ਹਾਂ ਨਾ, ਐਵਰੀਡੇ ਅਸੀਂ ਫਿਜ਼ੀਕਲ ਟ੍ਰੇਨਿੰਗ ਕਰਦੇ ਇਹਨਾਂ ਦੀ, ਸਵੇਰੇ ਠਾਲ ਕੇ ਇਹਨਾਂ ਨੂੰ 6 o'clock in the morning। ਤੇ ਫਿਰ ਉਹ ਨਾ ਉਹਦੇ ਵਿੱਚ ਕਾਫੀ ਜਿੱਦਾਂ ਲਾਈਕ ਨਾ ਟੀਮ ਵਰਕ ਜਿੱਦਾਂ ਪੈਦਾ ਹੋ ਜਾਂਦੀ ਆ, ਬ੍ਰਦਰਹੁੱਡ, ਜਿੱਦਾਂ ਆਪਣਾ ਭਾਈਚਾਰਾ, ਜਿੱਦਾਂ ਉਹ ਨਾ ਯਾਰੀ ਦੋਸਤੀ ਵੀ ਕਹਿ ਲਓ, ਲਾਈਕ ਦੇ ਇੱਕ ਦੂਜੇ ਨਾਲ ਫਿਰ ਹੈਲਪ ਕਰਨ ਲੱਗ ਪੈਂਦੇ ਆ। ਕਈ ਬੱਚੇ ਜ਼ਿਆਦਾ ਫਿੱਟ ਹੁੰਦੇ ਆ, ਕਈ ਬੱਚੇ ਆਉਂਦੇ ਉੱਥੇ ਜਿਹੜੇ ਲਾਈਕ ਦੇ ਉਹ ਐਕਸਰਸਾਈਜ਼ ਉਹਨਾਂ ਨੇ ਕਦੀ ਕੀਤੀ ਨਹੀਂ, ਸੋ ਉਹਨਾਂ ਡੰਡ ਬੈਠਕਾਂ ਕੱਢਣੀਆਂ ਹੁੰਦੀਆਂ ਉਹਨਾਂ ਤੋਂ, ਤੇ ਲਾਈਕ ਦੌੜ ਵੀ ਨਹੀਂ ਹੁੰਦਾ ਕਈਆਂ ਤੋਂ, ਜਿੱਦਾਂ ਲਾਈਕ ਕਈ ਬੱਚੇ ਕਾਫੀ ਓਵਰਵੇਟ ਵੀ ਆ, ਤੇ ਉਹ ਜਿਹੜੇ ਬੱਚੇ ਫਿਰ ਇਕੱਠੇ ਹੋ ਗਏ ਨਾ, ਉਹ ਬੱਚਿਆਂ ਨੂੰ ਫਿਰ ਨਾਲ ਜਿੱਦਾਂ ਲਿਆਉਂਦੇ ਆ, ਮੋਟੀਵੇਟ ਕਰਦੇ ਵੀ ਕੋਈ ਨਾ ਆ ਜਾ ਕਰ ਲੈਂਦੇ ਆ ਆਪਾਂ, ਕੋਈ ਨਾ ਹੌਲੀ ਹੌਲੀ ਕਰ ਲੈਂਦੇ ਆ, ਇੱਦਾਂ ਇੱਕ ਦੂਜੇ ਨੂੰ ਫਿਰ ਜਿੱਦਾਂ ਨਾ ਹੌਸਲਾ ਦਿੰਦੇ ਆ। ਸੋ ਫਿਰ ਉਹ ਇੱਦਾਂ ਦੀਆਂ ਗੱਲਾਂ ਦੇ ਵਿੱਚ ਪੂਰਾ ਐਨ ਬ੍ਰਦਰਹੁੱਡ ਬਣਿਆ ਹੁੰਦਾ ਐਂਡ ਤੱਕ। ਜਿੱਦਾਂ ਕਿੰਨੇ ਬੱਚੇ ਸੀਗੇ ਇਸ ਵਾਰ? ਆਲ ਟੂਗੇਦਰ ਟੋਟਲ 35 ਬੱਚੇ ਸੀਗੇ, ਤੇ ਆਪਣੇ ਕਾਉਂਸਲਰ ਸੀਗੇ ਸਾਡੇ 13 ਜਾਣੇ। ਸੋ ਆਲਮੋਸਟ ਲਾਈਕ 50 ਜਾਣੇ ਸੀਗੇ ਉੱਥੇ। ਹਾਂਜੀ, ਬਿਗ ਕੈਂਪ। ਹਾਂਜੀ, ਬਿਗ ਕੈਂਪ, ਹਾਂਜੀ ਕਾਫੀ ਵੱਡਾ ਕੈਂਪ ਆ। ਇੱਥੇ ਤੱਕ ਕਿਹੜੀ ਜਗ੍ਹਾ ਤੇ ਸੀਗਾ? 7 ਸਰਕਲਸ ਰਿਟਰੀਟ ਜਾਂ ਸਿਕੋਇਆ ਨੈਸ਼ਨਲ ਫੋਰੈਸਟ, ਉਹਦੇ ਵਿੱਚ। ਹਾਂਜੀ, ਸਿਕੋਇਆ ਆਪਣੇ ਇੱਧਰਲੇ ਫਰੈਜ਼ਨੋ ਦੇ ਆਪਣੇ ਜਿਹੜਾ, ਜੇ ਤੁਸੀਂ ਜਾਂਦੇ ਆ ਈਸਟ ਨੂੰ, ਸਾਡੇ 3 ਵੱਡੇ ਇੱਥੇ ਪਾਰਕ ਆਉਂਦੇ ਆ, ਇੱਕ ਸਿਕੋਇਆ ਨੈਸ਼ਨਲ ਫੋਰੈਸਟ, ਸਿਕੋਇਆ ਨੈਸ਼ਨਲ ਪਾਰਕ, ਤੇ ਇੱਕ ਆਪਣਾ ਕਿੰਗਸ ਕੈਨੀਅਨ ਨੈਸ਼ਨਲ ਪਾਰਕ। ਸੋ ਇਟਸ ਲਾਈਕ ਔਨ ਦ ਬਾਰਡਰ ਆਫ ਦਾ ਕਿੰਗਸ ਕੈਨੀਅਨ ਐਂਡ ਸਿਕੋਇਆ। ਪਰ ਹੁਣ ਮੌਸਮ ਠੀਕ ਸੀਗਾ? ਮੌਸਮ ਤਾਂ 75, 76, 77। ਹਾਂਜੀ, ਉੱਥੇ ਲਾਈਕ ਐਲੀਵੇਸ਼ਨ ਸੀਗੀ 5000 ਫੁੱਟ ਦੇ ਉੱਤੇ ਸੀਗੇ ਅਸੀਂ। ਸੋ ਇਟਸ ਗੁੱਡ ਵੈਦਰ, ਐਵਰੀਥਿੰਗ ਵਾਸ ਗੁੱਡ, ਸਾਰਾ ਕੁਝ ਵਧੀਆ। ਕਿੱਦਾਂ ਦੀਆਂ ਐਕਟੀਵਿਟੀਜ਼? ਆਰਚਰੀ, ਹਾਰਸ ਰਾਈਡਿੰਗ, ਗੱਤਕਾ, ਪਾਠ, ਕੀ ਜਿਹੜਾ? ਸੋ ਬੇਸਿਕਲੀ ਹਾਂਜੀ, ਜਿਹੜੇ ਡੇਲੀ ਹੁੰਦਾ ਸੀਗਾ ਸਵੇਰੇ ਉੱਠ ਕੇ ਇਹਨਾਂ ਨੂੰ ਠਾਲਣਾ, ਹੈ ਨਾ, ਫਿਰ 6 ਵਜੇ ਅਸੀਂ ਕਰਨੀ ਆਪਣੇ, ਹੈ ਨਾ, ਉਹ ਐਕਸਰਸਾਈਜ਼। ਉਸ ਤੋਂ ਬਾਅਦ ਫਿਰ ਬੱਚਿਆਂ ਨੂੰ ਇਸ਼ਨਾਨ ਕਰਾਉਣਾ, ਉਹਨਾਂ ਤੋਂ ਫਿਰ ਗੋ ਬੈਕ ਇਨਟੂ ਦ ਰੂਮਸ, ਸ਼ਾਵਰ ਲੈ ਕੇ ਬਾਹਰ ਆਉਣਾ, ਫਿਰ ਜਪਜੀ ਸਾਹਿਬ ਦਾ ਪਾਠ,
ਉਸ ਤੋਂ ਬਾਅਦ ਫਿਰ ਵਰਕਸ਼ਾਪ ਸਾਡੇ ਕਾਫੀ ਸੀ ਕਿ ਸਿੱਖ ਹਿਸਟਰੀ ਬਾਰੇ, ਅਰਦਾਸ ਬਾਰੇ, ਜਿੱਦਾਂ ਇਦਾਂ ਦੀਆਂ ਛੋਟੀਆਂ ਵਰਕਸ਼ਾਪਸ ਕਾਫੀ ਨਾਟ ਟੂ ਲੌਂਗ ਕਿਉਂਕਿ ਇਹਨਾਂ ਦਾ ਅਟੈਂਸ਼ਨ ਸਪੈਨ ਹੈ ਨਹੀਂ ਬੱਚਿਆਂ ਦਾ ਅੱਜ ਕੱਲ੍ਹ। ਸੋ ਲਾਈਕ 30 to 45 ਮਿੰਟ ਵਰਕਸ਼ਾਪ, ਤੇ ਗੁਰਮਤਿ ਸੰਗੀਤ ਤੇ ਵਰਕਸ਼ਾਪ, ਤੇ ਫਿਰ ਉਸ ਤੋਂ ਬਾਅਦ ਫਿਰ ਲੰਚ ਤੋਂ ਬਾਅਦ ਫਿਰ ਐਕਟੀਵਿਟੀਜ਼ ਹੁੰਦੀਆਂ ਸੀਗੀਆਂ ਸਾਡੀਆਂ ਲਾਈਕ ਫਿਜ਼ੀਕਲ ਆਊਟਸਾਈਡ, ਆਰਚਰੀ, ਅਸੀਂ ਸ਼ੂਟਿੰਗ ਵੀ ਬੱਚਿਆਂ ਨੂੰ ਕਰਾਇਆ ਥੋੜਾ ਜਿਹਾ ਸੇਫਟੀ ਦੇ ਨਾਲ, ਪੂਰੇ ਸੇਫਟੀ ਦੇ ਨਾਲ। ਸ਼ੂਟਿੰਗ ਲਾਈਕ ਰੀਅਲ ਐਮੂਨੇਸ਼ਨ ਦੇ ਨਾਲ ਜਾਂ ਲਾਈਵ ਲੋ ਵੈਲੋਸਿਟੀ ਰਾਉਂਡਸ, ਓਕੇ, ਲਾਈਕ ਜਿੱਦਾਂ ਸ਼ਾਟ ਗਨ ਜਿੱਦਾਂ ਹੋ ਗਿਆ, ਟ੍ਰੈਪ ਸ਼ੂਟਿੰਗ, ਸਕੀਟ ਸ਼ੂਟਿੰਗ, ਨਥਿੰਗ ਲਾਈਕ AK-47, ਨਥਿੰਗ ਲਾਈਕ 9mm ਇਦਾਂ ਨਹੀਂ। ਪਰ ਆਈ ਥਿੰਕ ਚੰਗੀ ਗੱਲ ਆ ਜਿਹੜੇ ਨਿਆਣੇ ਆ ਅੱਜ ਦੇ ਜ਼ਮਾਨੇ ਦੇ ਵਿੱਚ, ਦੇਖੋ ਵੈਪਨਸ ਆਲ ਅਰਾਊਂਡ ਆ, ਤੁਸੀਂ ਉਹਨੂੰ ਐਜ਼ ਅ ਟੂਲ ਕਿੱਦਾਂ ਆਪਣੇ ਦੇ ਲਈ ਵਰਤਣਾ ਆ, ਦੈਟਸ ਮੋਰ ਇੰਪੋਰਟੈਂਟ ਰਾਦਰ ਦੈਨ ਉਹਨੂੰ ਦੇਖ ਕੇ ਡਰੀ ਜਾਓ। ਯੂ ਸ਼ੁਡ ਨੋ ਵੀ ਇਹਦਾ ਯੂਜ਼ ਕੀ ਆ, ਆਪਾਂ ਕਿਸੇ ਨੂੰ ਮਾਰਨ ਲਈ ਨਹੀਂ ਆ, ਵੀ ਇਹ ਵੀ ਆਪਣੀ ਸੇਫਟੀ ਲਈ, ਆਪਣੀ ਫੈਮਿਲੀ ਦੀ ਸੇਫਟੀ ਲਈ, ਦੇ ਸ਼ੁਡ ਨੋ ਸਮਥਿੰਗ ਐਗਜ਼ੈਕਟਲੀ। ਐਂਡ ਦੈਨ ਆਲਸੋ ਲਾਈਕ ਭਈ ਹਨਾ ਅਸੀਂ ਫਿਰ ਬੱਚਿਆਂ ਨੂੰ ਬਿਠਾ ਕੇ ਪਹਿਲਾਂ ਜਿੱਦਾਂ ਲਾਈਕ ਚੰਗੀ ਤਰ੍ਹਾਂ ਘੰਟੇ 2 ਘੰਟੇ ਲਈ ਸਮਝਾਉਣਾ ਭਈ, ਜਿੱਦਾਂ ਹੁਣ ਜਿਹੜਾ ਫੁਕਰਾਪਨ ਚੱਲਦਾ ਜਿਹੜਾ ਸਾਡੇ ਕਮਿਊਨਿਟੀ ਗਾਣਿਆਂ ਦੇ ਵਿੱਚ ਜਾਂ ਜਿੱਦਾਂ ਕਿਸੇ ਨੇ ਰੀਲ ਪਾਤੀ, ਫੋਟੋਆਂ ਖਿੱਚੀਆਂ, ਆਨਲਾਈਨ ਪਾਤਾ ਪਈ, ਇਹਦੇ ਫਿਰ ਇਹਦੀਆਂ ਇਦਾਂ ਦੀਆਂ ਚੀਜ਼ਾਂ ਲਾਈਕ ਇਹਨਾਂ ਦਾ ਇਫੈਕਟ ਵੀ ਕੀ ਹੋ ਸਕਦਾ ਆ, ਸੋ ਲਾਈਕ ਭਈ ਗਾਂ ਤੁਹਾਨੂੰ ਜਾਬਾਂ ਹੋਣੀਆਂ, ਤੁਸੀਂ ਇੰਟਰਵਿਊਆਂ ਲੈਣੀਆਂ, ਗਾਂ ਤੇ ਤੁਹਾਡੇ ਕੁਝ ਹੋ ਗਿਆ ਤੇ ਕੇਸ ਚੱਲ ਗਿਆ, ਸਮਥਿੰਗ ਹੈਪਨ, ਫਿਰ ਆਲ ਦੈਟ ਥਿੰਗ ਜੋ ਕੁਝ ਵੀ ਤੁਸੀਂ ਇੰਟਰਨੈਟ ਤੇ ਪਾਉਂਦੇ ਆ ਇਟਸ देयर ਫੋਰਐਵਰ। ਇੱਦਾਂ ਬੱਚੇ ਨੂੰ ਸਮਝਾਉਣਾ ਤੇ ਆਪਣਾ ਜਿਹੜਾ ਪੂਰਾ ਸੇਫਟੀ ਵੈਲ ਟ੍ਰੇਨਡ ਪੀਪਲ ਦੇਅਰ, ਸਾਰਾ ਕੁਝ ਵਧੀਆ ਸੀਗਾ। ਆਲਸੋ ਅਸੀਂ ਹਾਈਕਿੰਗ ਵੀ ਕੀਤੀ ਸੀਗੀ, ਸੋ ਗੱਤਕਾ ਵੀ ਖੇਡਿਆ ਸੀ, ਆਰਚਰੀ, ਪੇਂਟ ਬਾਲਿੰਗ, ਕਾਫੀ ਐਕਟੀਵਿਟੀਜ਼ ਬੱਚੇ ਨੇ ਫਨ ਤੋਂ ਲੈ ਕੇ ਹਿਸਟਰੀ ਤੱਕ ਸਾਰੀਆਂ ਚੀਜ਼ਾਂ ਜਿਹੜੀਆਂ ਉਸ ਦੇ ਵਿੱਚ ਨਾਲ ਗੁਰਬਾਣੀ ਦੇ ਜਿਹੜਾ ਉਹ ਜੁੜੇ। ਸੋ ਅਸੀਂ ਉਹਨਾਂ ਮਾਪਿਆਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪੰਜਾਬੀ ਰੇਡੀਓ USA ਤੋਂ ਇਹ ਪ੍ਰੋਗਰਾਮਸ ਦੇ ਬਾਰੇ ਸੁਣ ਕੇ ਇਹਨਾਂ ਦੇ ਨਾਲ ਕੰਟੈਕਟ ਕੀਤਾ, ਆਪਣੇ ਬੱਚਿਆਂ ਨੂੰ ਜਿਹੜਾ ਉਹ ਘੱਲਿਆ, ਤੇ ਉਮੀਦ ਕਰਦੇ ਹਾਂ ਵੀ ਆਉਂਦੇ ਸਾਲਾਂ ਦੇ ਵਿੱਚ ਵੀ ਇਦਾਂ ਤੁਸੀਂ ਜਿਹੜੇ ਆਪਣੇ ਬੱਚਿਆਂ ਨੂੰ ਘੱਲਦੇ ਰਹੋਗੇ। ਸੋ ਮੈਂ ਦੇਖ ਰਿਹਾ ਸੀਗਾ ਤੁਸੀਂ ਆਹ ਵੀਡੀਓ ਦੇਖੋਗੇ ਇਸ ਗੱਲਬਾਤ ਦੇ ਵਿੱਚ ਹੀ ਨਾਲ ਹੀ ਜਿਹੜੇ ਸੋਸ਼ਲ ਮੀਡੀਆ ਦੇ ਜ਼ਰੀਏ ਜੁੜੇ ਹੋਏ ਆ ਨਿਆਣੇ ਰੋਟੀ ਬਣਾਉਣ ਤੋਂ ਲੈ ਕੇ ਹਰ ਇੱਕ ਚੀਜ਼ ਆਪਣੇ ਵਿਚਾਰ ਜਿਹੜੇ ਉਹ ਕਿਸ ਤਰੀਕੇ ਨਾਲ ਸਾਂਝੇ ਕਰਦੇ। ਇੱਕ ਉਹ ਇੱਕ ਨਾ ਕਾਫੀ ਪੇਰੈਂਟਸ ਹੁਣ ਸਾਡੇ ਉਹ ਟੈਕਸਟ ਕਰਦੇ ਪਏ, ਬਹੁਤ ਵਧੀਆ ਕੈਂਪ ਸੀਗਾ। ਇੱਕ ਮਾਮ ਸੀਗੀ ਬੇ ਏਰੀਆ ਤੋਂ, ਠੀਕ ਹੈ, ਤੇ ਉਹਨਾਂ ਨੇ ਉਹ ਪੁੱਛਿਆ ਸੀਗਾ ਆਪਣੇ ਬੱਚੇ ਨੂੰ ਵੀ ਕੀ ਕੁਛ ਸਿੱਖਿਆ ਉੱਥੇ। ਬੱਚੇ ਨੇ ਤੇ ਕਹਿ ਤਾ ਵੀ ਹਾਂ ਫਿਰ ਸਾਨੂੰ ਆਟਾ ਗੁੰਨਣਾ ਵੀ ਸਿਖਾਇਆ ਸੀਗਾ ਉੱਥੇ, ਰੋਟੀ ਬਣਾਉਣੀ, ਤੇ ਕਹਿੰਦੀ ਵੀ ਮੈਂ ਯਕੀਨ ਨਹੀਂ ਕਰਦੀ ਤੈਨੂੰ ਪਤਾ, ਫਿਰ ਕਹਿੰਦੇ ਵੀ ਬਣਾ ਕੇ ਦਿਖਾ। ਅੱਛਾ, ਹੀ ਡਿਡ। ਫਿਰ ਉਹਨੇ ਬਣਾ ਕੇ ਜਿੱਦਾਂ ਪੂਰਾ ਐਨ ਵਧੀਆ ਜਿੱਦਾਂ ਸਾਰਾ ਕੁਝ, ਤੇ ਉਹ ਹੈਰਾਨ। ਫਿਰ ਸਾਨੂੰ ਉਹਨਾਂ ਨੇ ਮੈਸੇਜ ਕੀਤਾ ਮਾਮ ਨੇ, ਫੋਟੋਆਂ ਵੀ ਭੇਜੀਆਂ ਸੀਗੀਆਂ, ਪਿਆ ਵਾਕਈ ਜਿੱਦਾਂ ਇਟਸ ਨਾਟ ਦੈਟ ਹਾਰਡ, ਥੋੜਾ ਜਿਹਾ। ਦੇਖੋ ਆਪਣੀ ਕਮਿਊਨਿਟੀ ਦੇ ਵਿੱਚ ਇਦਾਂ ਆਪਾਂ ਮੁੰਡਿਆਂ ਨੂੰ ਸ਼ੀਲਡ ਕਰਕੇ ਰੱਖਦੇ ਆ, ਐਗਜ਼ੈਕਟਲੀ, ਯਾ ਫॉर ਸ਼ੋਰ ਅਸੀਂ ਵੀ ਉਹਨਾਂ ਦੇ ਵਿੱਚ ਹੀ ਹਾਂ। ਹਾਂਜੀ ਬਿਲਕੁਲ ਲਾਈਕ ਪਰ ਇਹ ਵੀ ਥੋੜੀ ਜਿਹੀ ਆਜ਼ਾਦੀ ਦੇ ਨਾਲ ਚੱਲਣਾ, ਅੱਜ ਦੇ ਜ਼ਮਾਨੇ ਦੇ ਵਿੱਚ ਇਹ ਚੀਜ਼ਾਂ ਦੀ ਜ਼ਰੂਰਤ ਹੈ, ਤੁਹਾਨੂੰ ਹਰ ਇੱਕ ਚੀਜ਼ ਆਉਣੀ ਚਾਹੀਦੀ, ਹਰ ਇੱਕ ਚੀਜ਼ ਜਿਹੜੀ ਉਹ ਹੋਣੀ ਚਾਹੀਦੀ। ਚਲੋ ਦੈਟਸ ਗੁੱਡ। ਸੋ ਵਧੀਆ ਐਕਸਪੀਰੀਅੰਸ ਰਿਹਾ। ਤੇ ਬੱਚੀਆਂ ਦਾ ਜਿਹੜਾ ਭੁਚੰਗਣ ਕੈਂਪ ਆ ਉਹ ਅਗਲੇ ਮੰਥ ਦੇ ਵਿੱਚ ਆ, ਪਰ ਮੈਨੂੰ ਨੈਨਦੀਪ ਸਿੰਘ ਦੱਸ ਰਹੇ ਸੀਗੇ ਵੀ ਆਲਰੇਡੀ ਉਹ ਫੁੱਲ ਜਿਹੜਾ ਉਹ ਅਸੀਂ ਐਕਚੁਅਲੀ ਹੁਣ ਅਸੀਂ ਯੈਸਟਰਡੇ ਸਾਡੀ ਮੀਟਿੰਗ ਹੋਈ ਸੀਗੀ, ਅਸੀਂ ਐਕਸਟੈਂਡ ਕਰ ਦਿੱਤਾ ਥੋੜੇ। ਅਸੀਂ ਉਹ ਨਾ ਜਿੱਥੇ ਉਹ ਕੈਂਪ ਸਾਈਟ ਆ, ਜਿੱਥੇ ਅਸੀਂ ਉਹ ਬੱਚੀਆਂ ਦਾ ਕੈਂਪ ਰੱਖਣਾ ਆ, ਅਸੀਂ ਥੋੜੇ ਵੀ ਐਡ ਕਰ ਦਿੱਤੇ ਆ। ਸੋ ਮੋਰ ਪੀਪਲ, ਸੋ ਨਾਓ ਹੁਣ ਹਾਲੇ ਤੱਕ ਵੀ ਓਪਨਡ ਇਟ ਅਪ ਅਗੇਨ, ਸੋ ਇਟਸ ਆਈ ਥਿੰਕ 15 ਹੋਰ ਸਪੌਟਸ ਐਡ ਹੋ ਗਏ ਆ। ਓਕੇ, ਸੋ ਭੁਚੰਗਣ ਕੈਂਪ ਲਈ ਕਿਹਦੇ ਨਾਲ ਕੰਟੈਕਟ ਕਰਨਾ ਬੱਚੀਆਂ ਦੇ ਲਈ? ਉਹ ਕੈਂਪ ਨਾਲ ਤੁਸੀਂ ਮੈਨੂੰ ਡਾਇਰੈਕਟਲੀ ਕੰਟੈਕਟ ਕਰ ਸਕਦੇ ਆ। ਹਾਂਜੀ, ਮੈਂ ਉੱਥੇ ਹੋਣਾ ਨਹੀਂ, ਉੱਥੇ ਸਿਰਫ ਆਪਣੇ ਲੇਡੀਜ਼ ਜਾਂ ਕੁੜੀਆਂ ਹੀ ਹੁੰਦੀਆਂ, ਪਰ ਉਹ ਮੇਰਾ ਫੋਨ ਨੰਬਰ ਹੈਗਾ 5597553277 559 ਹਾਂਜੀ 755 3277। ਸੋ ਬਿਲਕੁਲ। ਸੋ ਇਹ ਭੁਚੰਗਣ ਕੈਂਪ ਦੇ ਲਈ ਟੈਕਸਟ ਮੀ অর ਕਾਲ ਮੀ ਐਨੀ ਟਾਈਮ। ਹਾਂਜੀ, ਤੁਸੀਂ ਜਿਹੜਾ ਕੰਟੈਕਟ ਕਰ ਸਕਦੇ ਜੇ ਤੁਸੀਂ ਵੀ ਚਾਹੁੰਦੇ ਆ। ਤੇ ਇਹ ਵੀ ਹਾਈ ਸਕੂਲਰਸ ਲਈ ਆ? ਇਹ ਵੀ ਹਾਈ ਸਕੂਲ, ਮਿਡਲ ਸਕੂਲ, ਹਾਂਜੀ, ਮਿਡਲ ਐਂਡ ਹਾਈ ਸਕੂਲ ਦੇ ਲਈ। ਠੀਕ ਹੈ। ਅੱਛਾ, ਤੇ ਅੱਛਾ ਹੁਣ ਆਪਾਂ ਵਾਪਸ ਜਿਹੜਾ ਹੁੰਦੇ ਆ ਜਸਵੰਤ ਸਿੰਘ ਖਾਲੜਾ ਜੀ ਦੇ ਨਾਮ ਦੇ ਉੱਤੇ ਜਿਹੜਾ ਐਲੀਮੈਂਟਰੀ ਸਕੂਲ ਆ, ਇਨਫੈਕਟ ਥੋੜ੍ਹੇ ਦਿਨ ਰਹਿ ਗਏ ਆ, ਸਾਨੂੰ ਕਾਲ ਆਈ ਸੀਗੀ। ਮੀਰੀ ਪੀਰੀ ਇੱਥੇ ਸੰਸਥਾ ਆ, ਗੁਰੂ ਘਰ ਆ ਜਿਹੜੇ ਆ, ਉਹ ਕਹਿੰਦੇ ਵੀ ਅਸੀਂ ਤੁਹਾਡੇ ਜ਼ਰੀਏ ਦੱਸਣਾ ਚਾਹੁੰਦੇ ਆ
ਵੀ ਅਸੀਂ ਆਪਣੇ ਵੱਲੋਂ ਚਾਹ ਤੇ ਲੰਗਰ ਦਾ ਜਿਹੜਾ ਪ੍ਰਸ਼ਾਦਾ ਆ ਸੇਵਾ ਆ ਉਹ ਉਸ ਦਿਨ ਜਿਹੜਾ 26 ਤਰੀਕ ਨੂੰ ਕਰਨ ਦੇ ਠੀਕ ਹੈ ਲਈ ਜੀ, ਆ ਨਹੀਂ, ਰਹੇ ਆ। ਬਹੁਤ ਵਧੀਆ ਜੀ, ਬਹੁਤ ਵਧੀਆ ਜੀ। ਸੋ ਥੈਂਕ ਯੂ ਉਹਨਾਂ ਦਾ। ਤੇ Thank you ਜੇ so ਕੋਈ much. ਹੋਰ ਵੀ ਸੰਸਥਾ ਕੋਈ ਇਦਾਂ ਹਾਂਜੀ ਇਸ ਇਤਿਹਾਸਿਕ ਪਲ ਦਾ ਹਿੱਸਾ ਬਣਨਾ ਚਾਹੁੰਦੇ ਆ Right, ਤਾਂ ਹਾਂਜੀ। ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰੋ, ਬਿਲਕੁਲ ਜੀ, ਹਾਂਜੀ। ਰੇਡੀਓ ਦੇ ਨਾਲ ਕੰਟੈਕਟ ਕਰ ਲਓ, ਆਪਾਂ ਤੁਹਾਨੂੰ ਇੱਕ ਦੂਜੇ ਨਾਲ ਜਿਹੜਾ ਉੱਥੇ ਇੱਕ ਹੋਰ ਗਰੁੱਪ ਵੀ ਹੈਗਾ ਕਰਮਨ ਤੋਂ, ਜਿੱਦਾਂ ਸੇਵਾਦਾਰ ਹੈਗੇ, ਉਹਨਾਂ ਨੇ ਵੀ ਜਿੱਦਾਂ ਤੀ ਛਬੀਲ ਲਾਉਣੀ ਉੱਥੇ। ਵੈਰੀ ਗੁੱਡ। ਸੋ ਲਾਈਕ ਜੀ ਆਇਆਂ ਨੂੰ ਸਾਰਿਆਂ ਨੂੰ, ਜਿੰਨੇ ਜ਼ਿਆਦਾ ਹਾਂਜੀ, ਆਉਣਗੇ ਹਾਂਜੀ। ਉਹਨੇ ਵਧੀਆ। ਹਾਂਜੀ ਹਾਂਜੀ ਆ ਆਪਾਂ ਕਿੰਨੀ ਵਾਰੀ ਇਹ ਗੱਲ ਕੀਤੀ ਵੀ ਜਦੋਂ ਹਮੌਂਗ ਕਮਿਊਨਿਟੀ ਦਾ ਉਹਨਾਂ ਦੇ ਇੱਕ ਜਰਨਲ ਦੇ ਨਾਂ ਦੇ ਉੱਤੇ ਰੱਖਿਆ ਸੀਗਾ, 4-5000 ਬੰਦਾ ਆਇਆ ਸੀਗਾ। ਐਗਜ਼ੈਕਟਲੀ ਆ। ਸੋ ਆਪਾਂ ਵੀ ਉੱਥੇ ਜ਼ਿਆਦਾ ਹੋਣੇ ਚਾਹੀਦੇ। ਬਿਲਕੁਲ ਜੀ, ਹਾਂਜੀ 100%। ਉੱਥੇ ਉਸ ਤੋਂ ਬਾਅਦ ਉਹ ਆਪਣੇ ਨਾ ਬੀਬੀ ਪਰਮਜੀਤ ਕੌਰ ਖਾਲੜਾ ਜੀ ਨੇ ਵੀ ਆਉਣਾ ਆ, ਬੀਬੀ ਨਵਕਿਰਨ ਕੌਰ ਨੇ ਵੀ ਆਉਣਾ, ਉਹਨਾਂ ਦੀ ਬੇਟੀ ਨੇ ਵੀ ਆਉਣਾ। ਸੋ ਲਾਈਕ ਉੱਥੇ ਉਹਨਾਂ ਨੇ ਆਈ ਥਿੰਕ ਸ਼ਰਧਾਂਜਲੀ ਦੇਣੀ ਹੈ ਉਹਨਾਂ ਨੂੰ ਇਸ ਟਾਈਪ ਦੀ, ਆਈ ਡੋਨਟ ਨੋ ਵਾਟ, ਪਰ ਲਾਈਕ ਉਹ ਜਿੱਦਾਂ ਕੁਝ ਦਊਗੇ ਉਹਨਾਂ ਨੂੰ ਇਨਾਮ, ਜਿੱਦਾਂ ਅਵਾਰਡ। ਸੋ ਆਨਰ ਕੀਤਾ ਜਾਊਗਾ, ਆਨਰ ਕੀਤਾ ਜਾਣਾ ਉਹਨਾਂ ਨੇ। ਸੋ ਆਈ ਥਿੰਕ ਦੇ ਗੋਇੰ ਟੂ ਗਿਵ them ਲਾਈਕ ਅ ਕੀ ਟੂ ਦ ਸਕੂਲ, ਇੱਦਾਂ ਕੁਝ। ਸਮਥਿੰਗ ਲਾਈਕ। ਸੋ ਉਹਨਾਂ ਨੇ ਉੱਥੇ ਬੋਲੂਗੇ ਵੀ ਥੋੜਾ ਚਿਰ, ਉਸ ਤੋਂ ਬਾਅਦ ਫਿਰ ਦੇ ਵਿਲ ਲੈਟ ਅਸ, ਅਸੀਂ ਅੰਦਰ ਜਾ ਕੇ ਅਸੀਂ ਸਕੂਲ ਦੇਖ ਵੀ ਸਕਦੇ ਹਾਂ। ਸਕੂਲ ਉਹਨਾਂ ਨੇ ਖੋਲ ਦੇਣਾ ਸਾਡੇ ਲਈ, ਰਿਬਨ ਕਟਿੰਗ ਆ। ਹਾਂਜੀ ਰਿਬਨ ਕਟਿੰਗ, ਅੰਦਰ ਜਾ ਕੇ ਅਸੀਂ ਦੇਖ ਸਕਦੇ ਸਾਰੇ ਜਾਣੇ ਵੀ ਸਕੂਲ ਅੰਦਰੋਂ ਕਿੱਦਾਂ ਲੱਗਦਾ ਆ, ਸਾਰਾ ਕੁਝ। ਹਾਂਜੀ ਸੋ ਇਟਸ ਵੈਰੀ ਐਕਸਾਈਟਿੰਗ। 8:30 ਵਜੇ ਸਾਰੀ ਸੰਗਤਾਂ ਉੱਥੇ ਪਹੁੰਚ ਜਾਣ। 26 ਤਰੀਕ ਨੂੰ, 26 ਤਰੀਕ ਨੂੰ ਵੀਰਵਾਰ। ਸੋ ਬੜਾ ਇੰਪੋਰਟੈਂਟ ਜਿਹੜਾ ਉਹਦੇ ਨਾਲ, ਸੋ ਆਈ ਵੁੱਡ ਸੇ ਜਿੱਦਾਂ ਆਪਾਂ ਬਾਰ-ਬਾਰ ਕਹਿ ਰਹੇ ਆ ਵੀ ਜਿੰਨਾ ਵੀ ਕਹੀਏ ਉਨੀ ਇਹ ਚੀਜ਼ ਘੱਟ ਆ। ਬਿਲਕੁਲ। ਤੁਸੀਂ ਦੱਸ ਰਹੇ ਸੀਗੇ ਵੀ ਸਾਫ ਸਫਾਈ ਨੇਬਰਹੁੱਡ ਦੀ, ਉਹ ਵੀ ਕੁਝ ਵੀਕ ਪਹਿਲਾਂ ਤੁਸੀਂ ਸ਼ੁਰੂ ਕਰਨੀ ਯਾ ਸੀਗੀ। ਸੋ ਅਸੀਂ ਨਾ ਉਹਦਾ ਅਸੀਂ ਇੰਤਜ਼ਾਮ ਕੀਤਾ ਸੀਗਾ, ਪਰ ਜਿਹੜੀ ਉਹ ਸਿਟੀ ਆ ਨਾ, ਸਿਟੀ ਕੌਂਸਲ ਦੀ ਜਿਹੜੀ ਮੈਂਬਰ ਆ ਉਸ ਏਰੀਆ ਦਾ, ਉਹਨਾਂ ਅਸੀਂ ਗੱਲ ਕੀਤੀ ਸੀਗੀ। ਆਈ ਥਿੰਕ ਅਸੀਂ ਉਹ ਹੁਣ ਸਕੂਲ ਦੇ ਓਪਨਿੰਗ ਤੋਂ ਬਾਅਦ ਅਸੀਂ ਕਰਨਾ ਆ। ਓਕੇ। ਸੋ ਕਾਫੀ ਕੁਝ ਜਿੱਦਾਂ ਅਸੀਂ ਪਲਾਨ ਕਰ ਰਹੇ ਆ। ਆਈ ਥਿੰਕ ਇੱਕ ਅਸੀਂ ਚਾਹੁੰਦੇ ਆ ਭਈ ਇੱਕ ਵਾਰੀ ਸਕੂਲ ਪੂਰਾ ਖੁੱਲ੍ਹਣ ਤੋਂ ਪਹਿਲਾਂ ਲਾਈਕ ਅਗਸਤ ਦੇ ਵਿੱਚ ਇੱਕ ਜਿੱਦਾਂ ਅਖੰਡ ਪਾਠ ਰੱਖਿਆ ਜਾਵੇ ਉੱਥੇ, ਇੱਦਾਂ ਦੀਆਂ ਚੀਜ਼ਾਂ। ਸੋ ਲਾਈਕ ਉਹ ਵਿੱਚ ਕਲੀਨਿੰਗ ਵੀ ਸਾਰੀ ਆਪਣੀ ਸੰਗਤ ਜਿੱਦਾਂ ਸੇਵਾ ਚੱਕੇ। ਸੋ ਉਹਦੇ ਬਾਰੇ ਜਿੱਦਾਂ ਨਾ ਉਹ ਪਹਿਲਾਂ ਰਿਬਨ ਕਟਿੰਗ ਪਹਿਲਾਂ ਕਰਨਾ ਚਾਹੁੰਦੇ ਆ। ਠੀਕ ਹੈ। ਸੋ ਰਿਬਨ ਕਟਿੰਗ ਅਸੀਂ ਪਹਿਲਾਂ ਕਰਾਂਗੇ। ਸੋ ਕਲੀਨ ਅਪ ਐਂਡ ਆਲ ਦੈਟ ਸਟਫ, ਹੋਰ ਵੀ ਬਾਕੀ ਇਵੈਂਟ ਜਿਹੜੇ ਹੋ ਗਏ ਅਸੀਂ ਫਿਰ ਬਾਅਦ ਵਿੱਚ ਕਰ ਸਕਦੇ ਹਾਂ। ਕੌਣ ਉੱਥੇ ਪਹੁੰਚ ਰਿਹਾ ਆ? ਸੋ ਸਿਟੀ ਦੇ ਮੇਅਰ ਤੋਂ ਇਲਾਵਾ ਹਾਂਜੀ ਸੱਦਾ ਤਾਂ ਪੂਰੇ ਸਾਰਿਆਂ ਨੂੰ ਦਿੱਤਾ ਹੋਇਆ ਆ। ਸੋ ਐਵਰੀਬਡੀ ਲਾਈਕ ਆਈ ਥਿੰਕ ਹਾਂਜੀ ਜੈਰੀ ਡਾਇਰ ਮੇਅਰ ਵਿਲ ਬੀ ਦੇਅਰ, ਕਈ ਆਪਣੇ ਜਿਹੜੇ ਆਪਣੇ ਸਟੇਟ ਲਾਈਕ ਸੈਨੇਟਰਸ ਵੀ ਆ, ਦੂਰੋਂ ਨੇੜੇ ਜਿਹੜੇ ਵੀ ਪੋਲੀਟੀਸ਼ੀਅਨ ਆ। ਸੱਦਾ ਤਾਂ ਅਸੀਂ ਪੂਰਿਆਂ ਨੂੰ ਦਿੱਤਾ, ਸਾਰਿਆਂ ਨੂੰ ਦਿੱਤਾ ਹੋਇਆ ਆ। ਹੁਣ ਜਿਹੜੇ ਆਉਗੇ ਆਈ ਥਿੰਕ ਇੱਦਾਂ ਅਸੀਂ ਕਹਿ ਨਹੀਂ ਸਕਦੇ, ਪਰ ਲਾਈਕ ਉਹਨਾਂ ਦੀ ਦੇ ਵਿਲ ਸੈਂਡ ਸਮਬਡੀ ਫਰਮ ਦੇਅਰ ਆਫਿਸ, ਜਾਂ ਉਹ ਆ ਪਹੁੰਚਣਗੇ ਜ਼ਰੂਰ। ਸੋ ਆਈ ਥਿੰਕ we'll see state senators there, mayors, city council people, board of supervisors, you know, who knows, maybe like representatives too, like congressmen and you know stuff like that. ਸੋ ਬਿਲਕੁਲ। ਤੇ ਆਮ ਸੰਗਤ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਲਾਈਕ ਤੁਸੀਂ ਕਿੱਦਾਂ ਸੋਚਦੇ ਵੀ ਕਿਉਂ ਇੰਪੋਰਟੈਂਟ ਉੱਥੇ ਪਹੁੰਚਣਾ? ਆਈ ਥਿੰਕ ਆਮ ਸੰਗਤ ਜਿਹੜੀ ਹੈਗੀ ਨਾ, ਉਹ ਆਈ ਥਿੰਕ ਬਈ ਇਹ ਹੁਣ ਜਿੱਦਾਂ ਅਸੀਂ, ਮੈਨੂੰ ਪੰਜਾਬੀ ਵਿੱਚ ਨਹੀਂ ਜਿੱਦਾਂ ਪਤਾ, ਪਰ ਇਹ ਇੰਗਲਿਸ਼ ਵਿੱਚ ਕਹਿੰਦੇ ਪਏ ਕਈ ਲੋਕ ਜਿੱਦਾਂ ਆਪਣੀ ਜਿੱਦਾਂ ਬਬਲ ਵਿੱਚ ਰਹਿੰਦੇ ਆ, ਸਾਈਲੋ ਜਿੱਦਾਂ ਕਹਿੰਦੇ ਵੀ ਜੋ ਕੁਝ ਵੀ ਤੁਹਾਡੇ ਸਾਹਮਣੇ ਉਹੀ ਦਿਖਦਾ ਆ, ਰਾਈਟ। ਸੋ ਸਮਟਾਈਮਸ ਥੋੜ੍ਹਾ ਜਿਹਾ ਜ਼ੂਮ ਆਊਟ ਕਰਨਾ ਪੈਂਦਾ ਆ ਭਈ ਇਹ ਜਿਹੜੀ ਬਹੁਤ ਇੱਕ ਜਿਹੜਾ ਦਿਨ ਆ ਇਤਿਹਾਸਿਕ ਦਿਨ ਆ। ਇਟਸ ਅ ਵੈਰੀ ਹਿਸਟੋਰੀਕਲ ਡੇ ਫॉर द ਸਿੱਖਸ ਲਾਈਕ ਓਵਰਆਲ। ਆਈ ਥਿੰਕ ਜਿੱਦਾਂ ਹੁਣ ਗਾਂਹ 100-150 ਸਾਲ ਗਾਂਹ ਜਾ ਕੇ ਫਿਰ ਇਹ ਦਿਨ ਹੁਣ ਯਾਦ ਆਊਗਾ ਕੌਮ ਨੂੰ ਭਈ ਅਮਰੀਕਾ ਦੀ ਧਰਤੀ 'ਤੇ ਜਿੱਦਾਂ ਇੱਕ ਸਕੂਲ ਸ਼ਹੀਦ ਭਾਈ ਜਸਵੰਤ ਸਿੰਘ ਖਾਲੜੇ ਦੇ ਨਾਂ 'ਤੇ 1984 ਜਿਹੜੇ ਆਪਣੇ ਸ਼ਹੀਦ ਸੀਗੇ, ਉਹ ਜਿਹੜਾ ਸੰਘਰਸ਼ ਸੀਗਾ ਉਹਦੇ ਸ਼ਹੀਦਾਂ ਦੇ ਵਿੱਚੋਂ ਇੱਕ ਸ਼ਹੀਦ ਦੇ ਨਾਂ 'ਤੇ ਇੱਕ ਸਕੂਲ ਬਣਿਆ ਆ ਵਿਦੇਸ਼ਾਂ 'ਚ। ਸੋ ਲਾਈਕ ਸਾਨੂੰ ਇਹ ਪੂਰਾ ਮਾਣ ਰੱਖਣਾ ਚਾਹੀਦਾ, ਪੂਰੀ ਸਾਡੀ ਕਮਿਊਨਿਟੀ ਨੂੰ ਇਹ ਸਾਡਾ ਫਰਜ਼ ਬਣਦਾ ਆ ਆਉਣ ਦਾ। ਇਹ ਲਾਈਕ ਜਿੱਦਾਂ ਹੁਣ ਕਈ ਲੋਕੀ ਹੁੰਦੇ ਆ ਭਈ ਨਗਰ ਕੀਰਤਨ 'ਤੇ ਤੁਸੀਂ ਦੇਖਿਆ ਨਗਰ ਕੀਰਤਨ ਯੂਨੀਵਰਸਿਟੀ ਨਗਰੀ 'ਤੇ ਕਿੰਨਾ ਇਕੱਠ ਹੁੰਦਾ ਆ। ਯੂ ਨੋ ਮੈਨੂੰ ਤਾਂ ਪਤਾ ਨਹੀਂ, ਪਰ ਕਈ ਵਾਰੀ ਕਹਿੰਦੇ ਲੱਖ ਜਾਣਾ ਹੋ ਜਾਂਦਾ, 2 ਲੱਖ ਜਾਣੇ ਹੋ ਜਾਂਦੇ ਆ। ਸਟਾਕਟਨ ਨਗਰ ਕੀਰਤਨ 'ਤੇ ਕਿੰਨਾ ਇਕੱਠ ਹੁੰਦਾ, ਸੈਲਮਾ ਨਗਰ ਕੀਰਤਨ 'ਤੇ ਕਿੰਨੇ ਇਕੱਠ ਹੁੰਦੇ ਆ। ਅਤੇ ਜਦੋਂ ਇੱਦਾਂ ਦੇ ਕੰਮਾਂ 'ਤੇ ਫਿਰ ਗੱਲ ਆਉਂਦੀ ਆ, ਫਿਰ ਤਾਂ ਇਕੱਠ ਫਿਰ ਥੋੜ੍ਹਾ ਘੱਟ ਹੁੰਦਾ ਆ। ਇਹ ਫਿਰ ਆਪਣੇ ਜਿਹੜੇ ਹੁਣ ਆਮ ਸੰਗਤ ਹੁਣ ਸੁਣ ਰਹੀ ਆ, ਜਿਹੜੇ ਵੀ ਵੀਰ ਹੁਣ ਸੁਣ ਰਹੇ ਆ, ਜਾਂ ਤਾਂ ਭਾਵੇਂ ਤੁਸੀਂ ਟਰੱਕ ਚਲਾਉਣੇ ਆ, ਜਾਂ ਤੁਹਾਡੇ ਕੋਲ ਬਿਜ਼ਨਸ ਆਪਣੇ, ਜਾਂ ਤੁਸੀਂ ਕਿਤੇ ਕੰਮ ਕਰਦੇ, ਜਾਂ ਕਿਸੇ ਸਕੂਲ 'ਚ ਲੱਗੇ, ਜਾਂ ਨਰਸ ਆ ਤੁਸੀਂ, ਜਾਂ ਉੱਦਾਂ ਤੁਸੀਂ ਘਰੇ ਬੈਠੇ ਆ, ਜਾਂ ਬਜ਼ੁਰਗ ਇਕੱਲੇ ਬਜ਼ੁਰਗ ਕਈ ਵਾਰੀ ਘਰੇ ਬੈਠੇ ਹੁੰਦੇ ਆ। ਆਈ ਥਿੰਕ ਭਈ ਸਾਰੇ ਜਾਣਿਆਂ ਨੂੰ ਆਉਣਾ ਚਾਹੀਦਾ ਆ, A to Z ਜਿੰਨੇ ਵੀ ਤੁਸੀਂ ਕੇਸਾਧਾਰੀ, ਨਾਨ ਕੇਸਾਧਾਰੀ, ਸਰਦਾਰ, ਨਾਨ ਸਰਦਾਰ, ਬੀਬੀਆਂ, ਲਾਈਕ ਬਜ਼ੁਰਗ, ਲਾਈਕ ਛੋਟੇ ਬੱਚਿਆਂ ਤੋਂ ਲੈ ਕੇ ਲਾਈਕ ਓਲਡਰ ਬਜ਼ੁਰਗਾਂ ਤੋਂ ਲੈ ਕੇ ਹਰੇਕ ਪੰਜਾਬੀ ਸਿੱਖ ਜਾਣੇ ਨੂੰ ਇੱਥੇ ਆਉਣਾ ਚਾਹੀਦਾ ਆ 100%। ਇਕੱਲਾ ਇਹੀ ਨਹੀਂ, ਈਵਨ ਇੱਕ ਹੋਰ ਐਂਗਲ ਵੀ ਹੈ ਨਾ ਇੱਥੇ, ਮੈਂ ਜਿਹੜਾ ਨਾਲ ਸ਼ੇਅਰ ਕਰਾਂ,
ਹਿਊਮਨ ਰਾਈਟਸ ਦੀ ਜਿਹੜੇ ਲੋਕ ਗੱਲ ਕਰਦੇ ਆ, ਬਿਲਕੁਲ ਇਨਸਾਫ ਦੀ ਜਿਹੜੀ ਲੋਕ ਗੱਲ ਕਰਦੇ, ਜਸਟਿਸ ਦੀ ਜਿਹੜੀ ਗੱਲ ਕਰਦੇ ਆ, ਇਹ ਸਾਨੂੰ ਮਾਣ ਆ ਵੀ ਸਾਡੇ ਸਿੱਖਾਂ ਦੇ ਵਿੱਚੋਂ ਇੱਕ ਸੀਗੇ। ਬਿਲਕੁਲ ਇਨਸਾਨੀਅਤ ਨੂੰ ਮਾਣ ਆ ਵੀ ਉਹ ਇਨਸਾਨੀਅਤ ਦੇ ਲਈ ਉਹਨਾਂ ਨੇ ਇਹ ਕੁਰਬਾਨੀ ਜਿਹੜੀ ਉਹ ਦਿੱਤੀ ਆ। ਸੋ ਇੱਕ ਇਸ ਐਂਗਲ ਤੋਂ ਵੀ ਜਿਹੜੇ ਲੋਕ, ਚਲੋ ਜੇ ਤੁਸੀਂ ਸਿੱਖ ਨਹੀਂ ਵੀ ਹੋ ਤਾਂ ਵੀ ਇੱਕ ਬਹੁਤ ਹਿਸਟੋਰਿਕ ਮੂਮੈਂਟ ਆ ਵੀ ਇੱਕ ਹਿਊਮਨ ਰਾਈਟ ਐਕਟਿਵਿਸਟ ਦੇ ਨਾਮ ਦੇ ਉੱਤੇ, ਇੱਕ ਸਿੱਖਾਂ ਦੇ ਸ਼ਹੀਦ ਦੇ ਨਾਂ ਦੇ ਉੱਤੇ, ਇੱਕ ਉਹ ਪੰਜਾਬੀ ਜਿਹਨੇ ਲਵਾਰਿਸ ਲਾਸ਼ਾਂ ਜਿਹੜੀਆਂ ਲੱਭੀਆਂ ਤੇ ਖੁਦ ਉਸ ਨੂੰ ਲਵਾਰਿਸ ਲਾਸ਼ ਜਿਹੜਾ ਉਹ ਬਣਾ ਦਿੱਤਾ ਗਿਆ, ਵੀ ਉਹਨਾਂ ਦੇ ਨਾਮ ਦੇ ਉੱਤੇ ਇੱਕ ਐਲੀਮੈਂਟਰੀ ਸਕੂਲ ਬਣ ਰਿਹਾ ਆ। ਨੈਨਦੀਪ ਸਿੰਘ ਆਏ ਸੀ ਪਿਛਲੀ ਵਾਰੀ, ਉਸ ਤੋਂ ਪਹਿਲਾਂ ਵੀ ਕਾਫੀ ਵਾਰੀ ਆਪਾਂ ਗੱਲ ਕੀਤੀ ਵੀ ਜਿਸ ਤਰੀਕੇ ਦੇ ਨਾਲ ਸਿਮਰਨ ਵੀ ਬਰਥ ਰੇਟ ਚੱਲ ਰਿਹਾ ਆ, ਆਬਾਦੀ ਵੱਧ ਨਹੀਂ ਰਹੀ, ਸੋ ਨਵੇਂ ਸਕੂਲ ਹੋਰ ਬਣਨੇ ਨਹੀਂ। ਐਗਜ਼ੈਕਟਲੀ ਆਪਾਂ ਨੂੰ ਇਹ ਮੌਕਾ ਮਿਲਣਾ ਨਹੀਂ, ਜਲਦੀ ਕਿਤੇ ਨਹੀਂ ਮਿਲਣਾ। ਇਟਸ ਟਰੂ, ਇਟਸ ਵੈਰੀ ਟਰੂ। ਸੋ ਇਹ ਆਪਾਂ ਨੂੰ ਬਹੁਤ ਵਿਚਾਰਨ ਵਾਲੀ ਜਿਹੜੀ ਗੱਲ ਹੈ, ਜਿਹੜੀ ਗੱਲ ਤੁਸੀਂ ਉਹ ਸਾਈਲੋ ਤੇ ਬਬਲ ਵਾਲੀ ਕੀਤੀ ਸੀ ਨਾ, ਹੁਣ ਜਿੱਦਾਂ ਆਪਾਂ ਉਹਦੇ ਐਗਜ਼ਾਮਪਲ ਮੈਂ ਤੁਹਾਨੂੰ ਇਹ ਦਿੰਦਾ ਵੀ ਕਿਸ ਤਰੀਕੇ ਦੇ ਨਾਲ ਮੈਂ ਸਮਝਦਾ ਇਸ ਗੱਲ ਨੂੰ। ਜਦੋਂ ਆਪਾਂ ਪੰਜਾਬ 'ਚ ਹੁੰਦੇ, ਉੱਥੇ ਸਿਸਟਮ 'ਚ ਬੈਠੇ ਹੁੰਦੇ, ਆਪਾਂ ਨੂੰ ਕਈ ਵਾਰੀ ਪਤਾ ਨਹੀਂ ਲੱਗਦਾ ਵੀ ਕੀ ਖਾਮੀਆਂ। ਜਦੋਂ ਹੁਣ ਆਪਾਂ ਅਮਰੀਕਾ 'ਚ ਆਏ ਆ, ਬਾਹਰੋਂ ਜਦੋਂ ਉੱਥੋਂ ਨੂੰ ਦੇਖਦੇ ਆ, ਫਿਰ ਆਪਾਂ ਨੂੰ ਨਜ਼ਰ ਆਉਂਦਾ ਯਾਰ ਇੱਥੇ ਆਹ ਚੀਜ਼ ਖਰਾਬ ਆ, ਇੱਥੇ ਆ। ਬਿਲਕੁਲ ਬਿਲਕੁਲ ਜੀ। ਸੋ ਹੁਣ ਜਦੋਂ ਜੇ ਤੁਸੀਂ ਇੱਕ ਇਲਾਕੇ 'ਚ ਰਹਿ ਰਹੇ ਹੋ, ਤੁਹਾਡੇ ਲਈ ਮੇ ਵੀ ਉਹ ਏਡੀ ਮਾਇਨੇ ਖੇਸ ਚੀਜ਼ ਨਾ ਹੋਵੇ, ਪਰ ਥੋੜਾ ਜਿਹਾ ਜ਼ੂਮ ਆਊਟ ਕਰੋ, ਬਾਹਰ ਨਿਕਲੋ, ਤੁਸੀਂ ਦੇਖੋ ਵੀ ਕਿੱਦਾਂ ਆ। ਤੁਸੀਂ ਹੋਰ ਕਮਿਊਨਿਟੀਜ਼ ਦੀਆਂ ਇੱਦਾਂ ਦੀਆਂ ਨਿਊਜ਼ ਦੇਖੋ, ਕਿੱਦਾਂ ਉਹਨਾਂ ਦੇ ਵਿੱਚ ਚਾਅ ਹੁੰਦਾ, ਕਿੱਦਾਂ ਉਹਨਾਂ ਨੂੰ ਲੱਗਦਾ ਵੀ ਕਿੰਨੀ ਮਿਹਨਤ ਦੇ ਨਾਲ ਇਹ ਚੀਜ਼ ਜਿਹੜੀ ਉਹ ਬਣਦੀ ਹੈ। ਸੋ ਇਹ ਭਾਵਨਾ ਨੂੰ ਜਿਹੜੀ ਉਹ ਸਮਝਣ ਦੀ ਕੋਸ਼ਿਸ਼ ਕਰੋ, ਇਹ ਭਾਵਨਾ ਜਗਾਉਣ ਦੀ ਅਸੀਂ ਗੱਲ ਕਰ ਰਹੇ ਹਾਂ। ਉੱਥੇ ਪਹੁੰਚੋ, ਪ੍ਰੋਗਰਾਮ ਚਾਹੇ ਉਹ 2 ਘੰਟੇ ਦਾ, ਪਰ ਉਹ ਇਤਿਹਾਸਿਕ ਪਲ ਦਾ ਹਿੱਸਾ ਜਿਹੜਾ ਉਹ ਬਣਨਾ ਹੈ। ਸੋ ਅਸੀਂ ਆਪਣੇ ਵੱਲੋਂ, ਆਪਣੇ ਅਦਾਰੇ ਵੱਲੋਂ, ਖੁਦ ਪਰਸਨਲੀ, ਸਾਰਿਆਂ ਵੱਲੋਂ, ਪੂਰੀ ਕਮਿਊਨਿਟੀ ਵੱਲੋਂ, ਸਾਰੀ ਕਮਿਊਨਿਟੀ ਨੂੰ, ਬਾਕੀ ਕਮਿਊਨਿਟੀਜ਼ ਨੂੰ ਅਸੀਂ ਸੱਦਾ ਦਿੰਦੇ ਹਾਂ ਵੀ ਜ਼ਰੂਰ ਸਾਰੇ ਜਾਣੇ ਹੁਮਾ ਕੇ ਪਹੁੰਚੋ। 26 ਜੂਨ ਥਰਸਡੇ 8:30 AM, 26 ਜੂਨ ਵੀਰਵਾਰ ਸਵੇਰੇ 8:30 ਵਜੇ ਖਾਲੜਾ ਸਕੂਲ ਦੇ ਉੱਤੇ ਪਹੁੰਚੋ। ਇੱਕ ਵਾਰੀ ਦੱਸ ਦਿਓ ਵੀ ਲੋਕੇਸ਼ਨ ਉਹਦੀ ਕਿੱਥੇ ਹੈ? ਲੋਕੇਸ਼ਨ ਹਾਂਜੀ ਆਪਣਾ ਇੱਥੇ ਫਰੈਸਨੋ ਦੇ ਵਿੱਚ ਆ, 99 ਦੇ ਜਮਾਂ ਨੇੜੇ ਹੀ ਆ। ਇਟਸ ਇੱਕ ਕੋਰਨਰ ਤੇ ਸ਼ੀਲਡਸ ਐਵਨਿਊ ਐਂਡ ਬ੍ਰੌਡਲੀ ਐਵਨਿਊ ਦੇ ਕੋਰਨਰ ਦੇ ਉੱਤੇ ਆ। ਹਾਲ ਤੱਕ ਕਈ ਵਾਰੀ ਜਦੋਂ ਗੂਗਲ ਮੈਪ 'ਚ ਭਰਦੇ ਆ, ਕਈ ਵਾਰੀ ਉਹਦਾ ਐਡਰੈਸ ਹੁਣ ਆਉਂਦਾ ਨਹੀਂ ਕਿਉਂਕਿ ਇਟਸ ਨਾਟ ਐਸਟੈਬਲਿਸ਼ਡ ਯੈਟ। ਸੋ ਉਹਦਾ ਐਡਰੈਸ ਕਈ ਵਾਰੀ ਹਿੱਟ ਔਰ ਮਿਸ ਆ। ਸੋ ਸ਼ੀਲਡਸ ਐਂਡ ਬ੍ਰੌਡਲੀ ਦੇ ਕੋਰਨਰ ਦੇ ਉੱਤੇ ਆ। ਜੇ ਕਿਸੇ ਨੂੰ ਕੋਈ, ਇਫ ਐਨੀਬਡੀ ਹੈਜ਼ ਐਨੀ ਕੁਐਸਚਨਸ ਦੇ ਕੈਨ ਕਾਲ ਮੀ ਔਰ ਟੈਕਸਟ ਮੀ and we will help them with the directions. Number ਦੱਸ ਦਿਓ ਇੱਕ ਵਾਰੀ ਫਿਰ। ਹਾਂਜੀ, 5597553277 ਜੀ। ਸੋ ਬਿਲਕੁਲ, ਸੋ ਇਹ ਜਿਹੜੀ ਕੋਸ਼ਿਸ਼ ਹੈ, ਇਹ ਉਪਰਾਲਾ ਆ, ਇਹ ਕੀਤਾ ਗਿਆ ਆ। ਸੋ ਅਸੀਂ ਤੁਹਾਨੂੰ ਸਾਰਿਆਂ ਨੂੰ ਫਿਰ ਦੁਬਾਰਾ ਇਹੀ ਬੇਨਤੀ ਕਰਦੇ ਹਾਂ ਵੀ ਸਾਰੇ ਜਾਣੇ ਵੱਧ ਤੋਂ ਵੱਧ ਇੱਥੇ ਇਸ ਸਮਾਗਮ ਦੇ ਵਿੱਚ ਜਿਹੜਾ ਤੁਸੀਂ ਪਹੁੰਚੋ। ਸੋ ਸਿਮਰਨ, ਲਾਈਕ ਟਾਕ ਮੋਰ ਅਬਾਊਟ ਇਟ, ਲਾਈਕ ਉੱਥੇ ਕਿੱਦਾਂ ਦੀਆਂ ਚੀਜ਼ਾਂ, ਡੂਅਲ ਇਮਰਜਨ ਪ੍ਰੋਗਰਾਮ ਦੀ ਗੱਲ ਜਿਹੜੀ ਚੱਲ ਰਹੀ ਸੀਗੀ, ਸੋ ਹੋਰ ਕੀ ਆ? ਆਈ ਥਿੰਕ ਕਾਫੀ ਇੱਕ ਟੌਪ ਦਾ ਜਿਹੜੇ ਸਕੂਲ ਦੇ ਪ੍ਰਿੰਸੀਪਲ ਆ, ਉਹਨਾਂ ਨੂੰ ਉੱਥੇ ਹਾਇਰ ਕੀਤਾ ਗਿਆ। ਸੋ ਹੋਰ ਕੀ ਤੁਹਾਨੂੰ ਆਸਾਂ ਉਮੀਦਾਂ ਕੀ ਹੈ? ਇੱਕ ਤਾਂ ਚਲੋ ਕਮਿਊਨਿਟੀ ਆਵੇ, ਪਹੁੰਚੇ, ਇਸ ਐਲੀਮੈਂਟਰੀ ਸਕੂਲ ਤੋਂ ਤੁਸੀਂ ਕੀ ਸੋਚਦੇ ਆਪਾਂ ਕੀ ਨਾਲ ਦੇ ਨਾਲ ਅਚੀਵ ਕਰਨਾ, ਉਹਦਾ ਨਾਮ ਨੂੰ ਆਨਰ ਕਰਨ ਦੇ ਲਈ ਹੋਰ ਕੀ ਕਰਨਾ ਹੈ? ਆਈ ਥਿੰਕ ਲਾਈਕ ਉਹ goals ਤਾਂ ਸਾਡੇ ਬਹੁਤ ਨੇ, like for the school, ਹੈ ਨਾ, like for the school we have a lot of goals, but like ਜੇ ਇੱਕ overall goal ਹੋਵੇ ਨਾ ਭਈ, like ਇੱਦਾਂ ਭਈ ਹਾਂ ਉਮੀਦ ਹੈ ਸਾਨੂੰ ਇੱਕ ਦਿਨ ਇੱਦਾਂ ਹੋਵੇ। I think like ਇੱਕ ਦਿਨ ਇੱਦਾਂ ਹੋਵੇ ਭਈ like ਫਰੈਸਨੋ ਕਾਉਂਟੀ ਦੇ ਵਿੱਚ, ਪੂਰੇ ਨਾ ਕਾਉਂਟੀ ਦੇ ਵਿੱਚ like ਪੇਰੈਂਟਸ ਇੱਦਾਂ ਕਰਨ ਭਈ, ਕਹਿਣ ਭਈ ਅਸੀਂ ਆਪਣੇ ਬੱਚੇ ਨੂੰ ਇਸ ਸਕੂਲ 'ਚ ਹੀ ਪਾਉਣਾ ਹੈ। ਭਾਵੇਂ if they're ਪੰਜਾਬੀ, if they're white, if they're black, if they're Chinese, Mexican, doesn't matter, like ਹਰੇਕ ਕਮਿਊਨਿਟੀ ਵਿੱਚ ਇੱਦਾਂ I want them to be like, hey, ਇਹ ਸਕੂਲ 'ਚ ਜਾਓ, ਸਾਡੇ ਬੱਚੇ ਆਹ ਸਕੂਲ 'ਚ ਪੜ੍ਹਨ, you know, no, like that's the kind of school we want to create. So along the ways, there's a lot of ways you can do that. ਬਹੁਤ ਤਰੀਕੇ ਆ, you know, like ਭਈ ਛੋਟੀਆਂ ਮੋਟੀਆਂ ਚੀਜ਼ਾਂ ਵੀ, like ਹੁਣ ਉੱਥੇ ਜਿੱਥੇ ਉਹ like maybe ਜਿਹੜੇ ਕੰਪਿਊਟਰ ਲੈਬ ਹੈ, ਉਹਨਾਂ ਦਾ ਕੰਪਿਊਟਰ ਲੈਬ ਵੀ ਟੌਪ, you know, state of the art ਹੋਵੇ। ਐਂਡ ਜਿਵੇਂ ਬੱਚਿਆਂ ਨੂੰ ਸਕੂਲ ਦਾ ਕਈ ਵਾਰੀ ਨਾ ਸਕੂਲੋਂ ਲੰਚ ਮਿਲਦਾ ਹੁੰਦਾ ਆ, ਰਾਈਟ, ਲਾਈਕ ਮੇਕਿੰਗ ਸ਼ੋਰ ਪੇ ਲੰਚ ਵੀ ਗੁੱਡ ਕੁਆਲਿਟੀ ਦਾ ਆ, ਐਂਡ ਦੈਨ ਹੈਲਪਿੰਗ ਦ ਸਕੂਲ ਪਈ ਫੰਡਿੰਗ ਲਈ, ਜਿੱਦਾਂ ਹੁਣ ਡੋਨੇਸ਼ਨ ਇਕੱਠੀ ਕਰੀ ਜਾਣੀਆਂ, ਬੱਚੇ ਜਿਹੜੇ ਉੱਥੇ ਜਾਂਦੇ ਆ ਉਹਨਾਂ ਨੂੰ ਜਿੱਦਾਂ ਬੈਕਪੈਕਸ ਦਿਵਾਉਣ, ਅਤੇ ਬਾਕੀ ਜਿਹੜੇ ਆਪਣੇ ਪ੍ਰਿੰਸੀਪਲ ਵੀ ਹੁਣ ਜਿੱਦਾਂ ਵਧੀਆ ਪ੍ਰਿੰਸੀਪਲ ਹਾਇਰ ਕਰੀਏ, ਐਡਮਿਨਿਸਟ੍ਰੇਟਰਸ ਵਧੀਆ ਹਾਇਰ ਕਰਨ, ਟੀਚਰਸ ਦਾ ਵੀ ਵਧੀਆ ਰੋਲ ਹੋਵੇ,
ਆਲਸੋ ਜਿਹੜੇ ਹੁਣ ਤੁਸੀਂ ਗੱਲ ਕੀਤੀ ਜਿਹੜਾ ਡੂਅਲ ਇਮਰਜਨ ਪ੍ਰੋਗਰਾਮ ਫਰਸਟ ਈਅਰ ਤਾਂ ਨਹੀਂ ਹੋਊਗਾ ਪਰ ਉਮੀਦ ਹੈ ਸਾਨੂੰ ਭਈ ਅਗਲੇ ਸਾਲ ਨੈਕਸਟ ਈਅਰ 2026 ਭਈ ਡੂਅਲ ਇਮਰਜਨ ਪ੍ਰੋਗਰਾਮ ਅਸੀਂ ਐਡ ਕਰਾਂਗੇ। ਜਿਹੜੇ ਹੁਣ ਸੰਗਤ ਜਿਹੜੇ ਹੁਣ ਲੋਕੀ ਸੁਣ ਰਹੇ ਆ ਜਿਹਨਾਂ ਨੂੰ ਪਤਾ ਨਹੀਂ ਡੂਅਲ ਇਮਰਜਨ ਪ੍ਰੋਗਰਾਮ ਜਿਹਨੂੰ ਕਹਿੰਦੇ ਆ ਭਈ ਹੁਣ ਕਿੰਡਰਗਾਰਡਨ ਤੋਂ ਲੈ ਕੇ ਲਾਈਕ 3rd 4th ਗ੍ਰੇਡ ਤੱਕ ਜਦੋਂ ਬੱਚਿਆਂ ਨੂੰ ਪੜ੍ਹਾਉਣਾ ਹੈ ਨਾ, ਭਾਵੇਂ ਅਸੀਂ ਮੈਥਮੈਟਿਕਸ ਪੜ੍ਹਾਉਣੀ ਹੋਵੇ ਜਾਂ ਥੋੜ੍ਹੀ ਹਿਸਟਰੀ ਸਿਖਾਉਣੀ ਹੋਵੇ ਜਾਂ ਕੋਈ ਸਾਇੰਸ ਦੀ ਚੀਜ਼ ਹੋਵੇ ਨਾ, ਉਹ ਆਲਸੋ ਇੰਗਲਿਸ਼ ਵਿੱਚ ਵੀ ਬੱਚਿਆਂ ਨੂੰ ਸਿਖਾ ਲੈਣਾ ਅਤੇ ਪੰਜਾਬੀ ਵਿੱਚ ਵੀ। ਅਤੇ ਕਈ ਲੋਕੀ ਹੁਣ ਮੈਂ ਕਈ ਵਾਰੀ ਲੋਕਾਂ ਨਾਲ ਗੱਲ ਕਰਦਾ ਹੁੰਦਾ, ਦੱਸਦਾ ਹੁੰਦਾ ਤੇ ਕਹਿੰਦੇ ਵੀ ਭਾਈ ਅਸੀਂ ਹੁਣ ਅਮਰੀਕਾ ਆ ਗਏ, ਹੁਣ ਪੰਜਾਬੀ ਦੀ ਕੀ ਲੋੜ ਆ, ਅਤੇ ਇੱਥੇ ਲੋੜ ਨਹੀਂ ਹੈਗੀ ਪੰਜਾਬੀ ਦੀ। ਮੈਂ ਇੱਥੇ ਹੁਣ ਜੰਮਿਆ ਪਲਿਆ ਰਾਈਟ, ਮੈਂ ਹੁਣ ਕਹਿ ਸਕਦਾ ਨਾ ਕਿ ਭਈ ਇੱਕ ਨਾ ਭਈ ਇੰਗਲਿਸ਼ ਫੇਲ ਆ, ਪੰਜਾਬੀ ਨੰਬਰ 1 ਆ 100%। ਅਤੇ ਮੈਂ ਹੁਣ ਜੇ ਇਫ ਆਈ ਕੁਡ ਗੋ ਬੈਕ ਇਨ ਟਾਈਮ ਆਈ ਵੁੱਡ ਲਰਨ ਮੋਰ ਪੰਜਾਬੀ ਦੈਨ ਇੰਗਲਿਸ਼, ਕਿਉਂਕਿ ਇੰਗਲਿਸ਼ ਤਾਂ ਬਹੁਤ ਸੌਖੀ ਲੈਂਗੁਏਜ ਆ, ਇਟਸ ਵੈਰੀ ਈਜ਼ੀ, ਇਟਸ ਨਥਿੰਗ ਹਾਰਡ। ਅਤੇ ਪਰ ਆਪਣੀ ਜਿਹੜੀ ਮਾਂ ਬੋਲੀ ਪੰਜਾਬੀ ਆ ਉਹ ਜਿਹੜੀ ਹੈਗੀ ਨਾ, ਜੇ ਆਪਾਂ ਹੁਣ ਤੁਸੀਂ ਆਪਾਂ ਗੱਲ ਕਰਦੇ ਗੁਰੂ ਨਾਲ ਜੁੜਨਾ ਹੈ ਨਾ, ਗੁਰਬਾਣੀ ਪੜ੍ਹਨੀ ਆ, ਉਹ ਤਾਂ ਸਿਰਫ ਪੰਜਾਬੀ ਨਾਲ ਹੀ ਕਰ ਸਕਦੇ ਹਾਂ ਡਾਇਰੈਕਟ ਟੂ ਡਾਇਰੈਕਟ। ਟਰਾਂਸਲੇਸ਼ਨਸ ਹੈਗੇ ਆ, ਆਪਾਂ ਟਰਾਂਸਲੇਸ਼ਨ ਅਸੀਂ ਪੜ੍ਹਦੇ ਹਾਂ ਅਤੇ ਪੰਜਾਬੀ ਵਿੱਚ ਵੀ ਪੜ੍ਹਦੇ ਹਾਂ, ਅਤੇ ਫਿਰ ਸਾਨੂੰ it's way better in ਪੰਜਾਬੀ। ਸੋ ਨਾਲੇ ਜਿਹੜੇ ਕਈ ਵਾਰੀ ਤੁਹਾਨੂੰ ਪਤਾ ਹੈ ਕਿ ਇਹਨਾਂ ਲੋਕੀ ਭਈ ਨੈਗੇਟਿਵ ਸੋਚ ਹੁੰਦੀ ਉਹਨਾਂ ਦੀ ਭਈ ਪੰਜਾਬੀ ਕਦੋਂ ਸਿਖਾ ਲਈ। ਭਈ ਇੱਥੇ ਤੁਸੀਂ ਦੇਖਿਓ ਨਾ ਜੇ ਸਟੱਡੀਜ਼ ਕਾਫੀ ਆ ਰਹੇ ਹੁਣ ਭਈ ਡੂਅਲ ਇਮਰਜਨ ਪ੍ਰੋਗਰਾਮਸ, ਭਾਵੇਂ ਜੇ ਪੰਜਾਬੀ ਐਂਡ ਇੰਗਲਿਸ਼ ਹੋਵੇ, ਭਾਵੇਂ ਜੇ ਇੰਗਲਿਸ਼ ਐਂਡ ਸਪੈਨਿਸ਼ ਹੋਵੇ, ਇੰਗਲਿਸ਼ ਐਂਡ ਮੌਂਗ ਹੋਵੇ, ਇੰਗਲਿਸ਼ ਐਂਡ ਫਰੈਂਚ ਹੋਵੇ, ਡਜ਼ਨਟ ਮੈਟਰ। ਪੂਰੇ ਕੰਟਰੀ ਦੇ ਵਿੱਚ ਸਟੱਡੀਜ਼ ਕੱਢ ਕੇ ਦੇਖੇ ਬੱਚਿਆਂ ਦੇ, ਜਿਹੜੇ ਬੱਚੇ ਡੂਅਲ ਇਮਰਜਨ ਪ੍ਰੋਗਰਾਮ ਦੇ ਵਿੱਚ ਪੜ੍ਹਦੇ ਨਾ, they do way better in school, more successful, very much more successful, higher grades, higher test scores, just everything across the board is higher because ਇੱਕ ਜਿਹੜੀ ਲੈਂਗੁਏਜਸ ਹੁੰਦੀਆਂ ਨਾ, ਹੁਣ ਜੇ ਦੇਖੋ ਜੇ ਆਪਣੇ ਗੁਰੂ ਸਾਹਿਬ ਸੀਗੇ, ਹੁਣ ਗੁਰੂ ਗੋਬਿੰਦ ਸਿੰਘ ਜੀ ਸੀਗੇ, 6 7 8 ਭਾਸ਼ਾ ਨੂੰ ਜਾਣਦੇ ਸੀ, ਕਿੰਨੀ ਜਾਣਦੇ। ਸੋ ਇਟਸ ਲਾਈਕ ਇੱਕ ਤਾਂ ਤੁਹਾਡੀ ਮਨ ਨੂੰ ਜਿੱਦਾਂ ਨਾ ਤਿੱਖਾ, ਇਟਸ ਕੀਪਸ ਯੂਰ ਮਾਈਂਡ ਸ਼ਾਰਪ, brain sharp, if you know different languages। ਬਿਲਕੁਲ ਸਹੀ। So teaching kids not only in English but also teaching them in Punjabi, that's amazing, that's beautiful। They when they get into like 4th 5th 6th grade, then slowly like they start emerging like into ਇੱਕ ਜਿੱਦਾਂ ਤਰ੍ਹਾਂ ਦਾ, ਕਿਉਂਕਿ ਫਿਰ ਗਾਂ ਤੇ ਜੇ ਕਾਲਜ ਲੈਵਲ ਤੇ ਜਾਂਦੇ ਆ ਇੱਥੇ ਬਾਹਰ like everything's in English, so you can't like you go all the way to ਨਹੀਂ ਬੇਸ ਬਣ ਜਾਂਦਾ ਨਾ, ਬੇਸ ਬਣ ਜਾਂਦਾ। ਇੱਕ ਵਾਰੀ ਜਦੋਂ ਬੱਚੇ ਨੂੰ 10 if a kid 5-6 ਸਾਲ ਪੜ੍ਹ ਗਿਆ, 5 ਸਾਲ ਪੜ੍ਹ ਗਿਆ, ਬਸ ਦੈਟਸ ਇਟ, ਉਹ ਨਾਲ ਹੀ ਰਹਿਣੀ ਹੈ ਸਾਰੀ ਉਮਰ। ਜਦੋਂ ਇੱਕ ਵਾਰੀ ਬਾਈਸਾਈਕਲ ਸਿੱਖ ਲਿਆ। ਹੁਣ ਤੁਸੀਂ ਦੇਖੋ ਇਹਦੇ ਵਿੱਚ ਹੀ ਆਪਾਂ ਐਡ ਕਰੀਏ ਇਸੇ ਗੱਲ ਨੂੰ ਵੀ ਜਿਹੜੇ ਉਹ ਲੋਕ ਆ ਉਹ ਕਹਿੰਦੇ ਵੀ ਦੂਜੀ ਭਾਸ਼ਾ ਦਾ ਕੀ ਫਾਇਦਾ। ਹੁਣ ਜੇ ਡੂਅਲ ਇਮਰਜਨ ਪ੍ਰੋਗਰਾਮਸ ਆ ਤਾਂ ਤੁਸੀਂ ਦੇਖੋ ਵੀ ਜਿਨ੍ਹਾਂ ਨੂੰ ਪੰਜਾਬੀ ਆਉਂਦੀ, ਜਿਨ੍ਹਾਂ ਨੇ ਪੰਜਾਬੀ ਦੇ ਵਿੱਚ ਪੜ੍ਹਾਇਆ ਜਾਂ ਪੜ੍ਹਾ ਸਕਦੇ ਆ, ਉਹਨਾਂ ਦੇ ਲਈ ਜੌਬ ਓਪਰਚੁਨਿਟੀ ਵੀ ਤਾਂ ਆ ਗਈ। ਨਹੀਂ ਬਿਲਕੁਲ ਸਹੀ ਹੈ, 100% ਰਾਈਟ। ਤੁਸੀਂ ਇਹ ਵੀ ਦੇਖੋ ਨਾ ਵੀ ਨਾਲ ਦੇ ਨਾਲ ਕਿੰਨੀਆਂ ਜਿਹੜੀਆਂ ਜ਼ਮਾਨਾ ਮਲਟੀਲਿੰਗੁਅਲ ਦਾ ਆ। ਹਾਂਜੀ ਹਾਂਜੀ, ਇਹ ਜਿੰਨੀਆਂ ਜ਼ਿਆਦਾ ਆਉਂਦੀਆਂ, ਕੋਈ ਸਾਨੂੰ ਇਹ ਨਹੀਂ ਵੀ ਕਿੱਦਾਂ ਵੱਧ ਤੋਂ ਵੱਧ ਭਾਸ਼ਾਵਾਂ ਤੁਹਾਨੂੰ ਆਉਣੀਆਂ ਚਾਹੀਦੀਆਂ, ਮਾਂ ਬੋਲੀ ਨੂੰ ਨਹੀਂ ਭੁੱਲਣਾ ਚਾਹੀਦਾ। ਉਹਦੇ ਨਾਲ ਜਿਹੜਾ ਹੁਣ ਤੁਸੀਂ ਦੇਖੋ ਲਾਈਕ ਈਵਨ ਅਸੀਂ ਪੰਜਾਬ ਜਾਂਦੇ, ਪੰਜਾਬ ਦੇ ਵਿੱਚ ਕਿੱਥੇ ਕਈ ਥਾਵਾਂ ਤੇ ਹੁਣ ਪੰਜਾਬੀ ਕੱਢੀ ਜਾਂਦੇ ਆ। ਹਾਂਜੀ, ਤੇ ਫਿਰ ਸਾਨੂੰ ਇਹ ਮਾਣ ਵਾਲੀ ਗੱਲ ਹੈ ਕਿ ਹੁਣ ਇੱਥੇ ਅਮਰੀਕਾ ਦੀ ਧਰਤੀ ਤੇ ਫਰੈਸਨੋ ਵਿੱਚ ਅਸੀਂ ਹੁਣ ਪੰਜਾਬੀ ਤੇ ਐਡ ਕਰ ਰਹੇ ਹਾਂ। ਸੋ ਲਾਈਕ ਤਾਂ ਹੀ ਫਿਰ ਉਹ ਟ੍ਰਾਂਸਨੈਸ਼ਨਲ ਓਪਰੇਸ਼ਨ ਦੀ ਗੱਲ ਕਰਦੇ, ਤਾਂ ਹੀ ਸਾਡੇ ਨਾਲ ਦੁਖੀ ਆ, ਤਾਂ ਹੀ ਫਿਰ ਇਦਾਂ ਦੇ ਫਿਰ ਸਾਡੇ ਤੇ ਫਿਰ ਇਦਾਂ ਦੇ ਪੁੱਠੇ ਇਲਜ਼ਾਮ ਲਾਈ ਜਾਂਦੇ ਆ, ਫਿਰ ਇਦਾਂ ਦੇ ਪ੍ਰੋਪਾਗੈਂਡਾ ਕਰਦੇ ਆ। ਸੋ ਫॉर दैट ਕਾਈਂਡ ਆਫ ਰੀਜ਼ਨਸ ਲਾਈਕ ਵੀ ਨੋ ਵੀ ਆਰ ਡੂਇੰਗ ਦ ਰਾਈਟ ਥਿੰਗ। ਤੇ ਸਮਾਂ ਆਪਣਾ ਸਮਾਪਤੀ ਵਾਲਾ ਜਾਂਦੇ ਜਾਂਦੇ ਇੱਕ ਵਾਰੀ ਫਿਰ ਸਿਮਰਨ ਟਾਈਮ ਲੋਕੇਸ਼ਨ ਹਾਂਜੀ ਇਸ ਹਿਸਟੋਰਿਕ ਮੂਮੈਂਟ ਦੇ ਬਾਰੇ। ਹਾਂਜੀ, ਸੋ ਜੂਨ 26 ਤਰੀਕ, ਜੂਨ 26 ਵੀਰਵਾਰ ਦਿਨ ਆ, 8:30 ਵਜੇ ਉੱਥੇ ਪਹੁੰਚ ਜਾਇਓ, ਸ਼ੀਲਡਸ ਐਂਡ ਬ੍ਰੌਲੀ ਦੇ ਕੋਰਨਰ ਦੇ ਉੱਤੇ ਫਰੈਸਨੋ ਦੇ ਵਿੱਚ। ਭਾਈ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਦੇ ਨਾਮ ਦੇ ਉੱਤੇ ਜਿਹੜਾ ਸਕੂਲ ਆ ਉਸ ਦੀ ਰਿਬਨ ਕਟਿੰਗ ਆ, ਉਦਘਾਟਨੀ ਸਮਾਰੋਹ ਆ, ਜਿਸ ਦੇ ਵਿੱਚ ਸਿਟੀ ਦੇ ਅਤੇ ਸਟੇਟ ਦੇ ਜਿਹੜੇ ਰਿਪਰੈਜ਼ੈਂਟੇਟਿਵਸ ਅਧਿਕਾਰੀਆਂ ਦੇ ਨਾਲ ਸਾਰੀ ਸੰਗਤ ਨੂੰ ਜਿਹੜਾ ਉੱਥੇ ਸੱਦਾ ਦਿੱਤਾ ਗਿਆ ਵੀ ਹੁਮ ਹੁਮਾ ਕੇ ਤੁਸੀਂ ਪਹੁੰਚਣਾ ਆ। ਮੈਂ ਤਾਂ ਇੱਥੋਂ ਤੱਕ ਵੀ ਕਹੂੰਗਾ ਜਿੱਦਾਂ ਨਗਰ ਕੀਰਤਨਾਂ ਦੇ ਉੱਤੇ ਗੁਰੂ ਘਰਾਂ ਤੋਂ ਬੱਸਾਂ ਦੇ ਪ੍ਰਬੰਧ ਕੀਤੇ ਜਾਂਦੇ ਆ, ਅਜਿਹੇ ਪ੍ਰੋਗਰਾਮ ਦੇ ਲਈ ਵੀ ਇੱਦਾਂ ਦੇ ਜਿਹੜੇ ਉਪਰਾਲੇ ਆ ਗੁਰੂ ਘਰਾਂ ਵਾਲਿਆਂ ਨੂੰ ਸੋਚਣ ਦੀ ਲੋੜ ਆ, ਹੋਰ ਆਰਗੇਨਾਈਜੇਸ਼ਨਸ ਨੂੰ ਸੋਚਣ ਦੀ ਲੋੜ ਆ। ਜਿਹੜਾ ਵੀ ਕੋਈ ਬੰਦਾ ਆ ਰਿਹਾ ਹੈ, ਜੇ ਇਕੱਲਾ ਆ ਰਿਹਾ ਤਾਂ ਭਾਈ ਗੱਡੀ ਭਰ ਕੇ ਲੈ ਕੇ ਆਉਣੀ ਆ, ਦੂਰੋਂ ਆ ਰਹੇ, ਨੇੜਿਓਂ ਆ ਰਹੇ, ਕਿਤੋਂ ਵੀ ਆ ਰਹੇ ਆ, ਅਤੇ ਹੁਮ ਹੁਮਾ ਕੇ ਜਿਹੜਾ ਉਹ ਤੁਸੀਂ ਪਹੁੰਚਣਾ ਆ। ਅਤੇ ਆਪਾਂ ਸੈਂਕੜੇ ਨਹੀਂ ਹਜ਼ਾਰਾਂ ਦੇ ਵਿੱਚ ਜਿਹੜਾ ਉੱਥੇ ਇਕੱਠ ਕਰੀਏ ਤਾਂ ਜੋ ਉਹਨਾਂ ਨੂੰ ਲੱਗੇ ਵੀ ਅਸੀਂ ਕਿਉਂ ਜਿਹੜੇ ਸਾਡੇ ਸ਼ਹੀਦ ਆ ਲੜ ਕੇ ਆਪਾਂ ਸ਼ਹੀਦ ਦੇ ਨਾਮ ਦੇ ਉੱਤੇ ਸਕੂਲ ਰਖਾਇਆ, ਅਤੇ ਉੱਥੇ ਦਿਖਣ ਵੀ ਕਮਿਊਨਿਟੀ ਨੂੰ ਵਾਕਿਆ ਹੀ ਇਸ ਸ਼ਹੀਦ
ਨੂੰ ਓਨਰ ਕਰਦੇ ਆ ਵੀ ਸਾਡੇ ਲਈ ਇਹ ਮਾਣ ਵਾਲੀ ਜਿਹੜੀ ਗੱਲ ਆ ਉੱਥੇ ਦਿਖਣਾ ਵੀ ਚਾਹੀਦਾ। ਇਹ ਨਾ ਹੋਵੇ ਉੱਥੇ 10-12 ਜਾਣੇ ਹੋਣ, ਸਾਰੇ ਜਣੇ ਅਸੀਂ ਹੋਈਏ ਤੇ ਬਾਅਦ 'ਚ ਉੱਥੇ ਕੋਈ ਹੋਰ ਨਾ ਆਇਆ ਹੋਵੇ, ਉਹਨਾਂ ਨੇ ਕਹਿਣਾ ਵੀ ਇਹ ਨਾਂ ਤਾਂ ਰਖਾ ਲਿਆ, ਅਗਲੇ ਚੇਂਜ ਕਰਦੇ ਫਿਰਨਗੇ, ਅਗਲਿਆਂ ਨੂੰ ਮੌਕਾ ਜਿਹੜਾ ਉਹ ਮਿਲ ਜਾਣਾ। ਸੋ ਮੌਕਾ ਨਹੀਂ ਦੇਣਾ, ਇਹ ਰਿਸਪੈਕਟ ਇਸ ਓਨਰ ਜਿਹੜਾ ਕੀਤਾ ਗਿਆ ਭਾਈ ਖਾਲੜਾ ਜੀ ਨੂੰ, ਉਹ ਉੱਥੇ ਆਪਾਂ ਪੇਸ਼ ਵੀ ਕਰਨਾ ਆ ਪ੍ਰਾਈਡ ਦੇ ਨਾਲ, ਉੱਥੇ ਜਿਹੜਾ ਉਹ ਆਪਾਂ ਉੱਥੇ ਜਾਣਾ ਹੈਗਾ ਆ। ਸੋ ਧੰਨਵਾਦ ਸਿਮਰਨ, ਬੜੀ ਮਿਹਰਬਾਨੀ, ਮਿਲਦੇ ਹਾਂ ਨੈਕਸਟ ਟਾਈਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।